ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868, UK ਦੇ ਲਈ 3300101100, 3300 ਜਰਮਨੀ ਦੇ ਲਈ 51180904041511 80 90 40 41, ਫਰਾਂਸ ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 612080805601, 6128028080 ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹਾਂ। ਅੱਜ ਦੇ ਸਾਡੇ ਪ੍ਰੋਗਰਾਮ ਖਬਰ ਤੇ ਨਜ਼ਰ ਅੱਜ ਦੇ ਦਿਨ ਸਾਡੇ ਨਾਲ ਜੁੜਦੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਉਸ ਨੂੰ ਸਪਾਂਸਰ ਕਰਦੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜੋ ਕਿ ਤੁਹਾਡੇ ਲਈ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਆ। ਤੁਸੀਂ ਓਬਾਮਾ ਕੇਅਰ ਦੇ ਤਹਿਤ ਮੈਡੀਕਲ ਹੈਲਥ ਇੰਸ਼ੋਰੈਂਸ ਤੁਸੀਂ ਭਰਵਾਉਣੀ ਹੋਵੇ ਤਾਂ ਉਸ ਦੇ ਲਈ ਵੀ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਕੈਲੀਫੋਰਨੀਆ ਅਤੇ ਵਾਸ਼ਿੰਗਟਨ ਸਟੇਟ ਦੇ ਇਹ ਸਰਟੀਫਾਈਡ ਏਜੰਟ ਨੇ। ਨੰਬਰ ਇਹਨਾਂ ਦਾ 408 272 2500, 408 272 2500 ਦੇ ਉੱਤੇ। ਅਤੇ ਬਲਤੇਜ ਪੰਨੂ ਜੀ, ਆਪਣੀ ਗੱਲਬਾਤ ਦਾ ਜਿਹੜਾ ਸਿਲਸਿਲਾ ਹੈ ਉਹ ਹੁਣ ਆਪਾਂ ਸ਼ੁਰੂ ਕਰਦੇ ਹਾਂ। ਗੱਲਬਾਤ ਕਰਦੇ ਜਿਹੜਾ 5ਵਾਂ ਵਿਸ਼ਵ ਕਬੱਡੀ ਕੱਪ ਜਿਹੜਾ ਹੋਇਆ ਹੈ ਉਸ ਦਾ ਫਾਈਨਲ ਕਾਫੀ ਵਿਵਾਦਾਂ ਦੇ ਵਿੱਚ ਰਿਹਾ ਆ, ਕਿਉਂਕਿ ਆਪਾਂ ਦੇਖਿਆ ਵੀ ਜਿਹੜੇ ਪਾਕਿਸਤਾਨ ਦੇ ਜਿਹੜੇ ਵੈਸੇ ਤਾਂ ਹਾਰ ਗਏ ਉਹ ਮੈਚ, ਉਹਨਾਂ ਨੇ ਜਦ ਉਹਨਾਂ ਦੇ ਨਾਲ ਇੰਟਰਵਿਊ ਕਰ ਰਹੇ ਸੀ ਤੇ ਕਾਫੀ ਕੁਝ ਕਿਹਾ ਵੀ ਇਹ ਧੋਖਾ ਸਾਡੇ ਨਾਲ ਹੋਇਆ ਹੈ। ਬਿਲਕੁਲ ਜੀ, ਐਕਚੁਅਲੀ ਜਿਹੜੀ ਸਪੋਰਟਸਸ਼ਿਪ ਹੈ ਜੀ, ਇੱਕ ਤਾਂ ਉਹ ਇਹਦੇ ਵਿੱਚ ਨਜ਼ਰ ਨਹੀਂ ਆਈ ਭਾਰਤੀ ਟੀਮ ਦੇ ਵੱਲੋਂ। ਦੂਸਰਾ, ਇਹਦੇ ਉੱਤੇ ਜਿਹੜੀ ਸਿਆਸਤ ਸੀ ਨਾ ਜੀ, ਉਹ ਭਾਰੂ ਹੋ ਗਈ ਇੱਕ ਕਿਸਮ ਦੇ ਨਾਲ। ਠੀਕ ਹੈ ਕਿ ਮੇਜ਼ਬਾਨ ਜਿਹੜਾ ਜੀ ਉਹ ਪੰਜਾਬ ਹੈ, ਭਾਰਤ ਤਾਂ ਨਹੀਂ ਕਿਹਾ ਜਾ ਸਕਦਾ, ਪੰਜਾਬ ਹੈ ਜੀ। ਪਰ ਮੇਜ਼ਬਾਨ ਦਾ ਮਤਲਬ ਇਹ ਤਾਂ ਨਹੀਂ ਹੁੰਦਾ ਜੀ ਕਿ ਮਤਲਬ ਕਿ ਤੁਸੀਂ ਜਿਹੜਾ ਜੋ ਕਾਇਦੇ ਕਾਨੂੰਨ ਨੇ ਉਹਨੂੰ ਛਿੱਕੇ ਟੰਗ ਕੇ ਤੇ ਜਿਹੜਾ ਜੀ ਉਹ ਖੇਡ ਜਿਹੜੀ ਆ ਜੀ ਉਹਨੂੰ ਤੁਸੀਂ ਪਾਸੇ ਕਰ ਲਓ ਸਾਰੇ ਦਾ ਸਾਰਾ। ਜਿਸ ਤਰੀਕੇ ਦੇ ਨਾਲ ਇਹ ਫਾਈਨਲ ਮੈਚ ਜਿਹੜਾ ਜੀ ਹੋਇਆ, ਔਰ ਜਿਵੇਂ ਖਿੱਚ ਕੇ ਜਾਂ ਤੁਸੀਂ ਇਹ ਕਹਿ ਲਓ ਕਿ ਜਿਹੜਾ ਭਾਰਤੀ ਝੋਲੀ ਦੇ ਵਿੱਚ ਪਾ ਦਿੱਤਾ ਗਿਆ ਮੈਚ, ਉਹ ਬਿਲਕੁਲ ਗਲਤ ਹੈ ਜੀ। ਔਰ ਇਹਦੇ ਤੌਰ ਤਰੀਕਿਆਂ ਦੇ ਉੱਤੇ ਕਿੰਤੂ ਪਰੰਤੂ ਜਿਹੜਾ ਜੀ ਉਹ ਕੀਤਾ ਹੈ ਜਿਹੜੀ ਪਾਕਿਸਤਾਨੀ ਟੀਮ ਦੇ ਕੈਪਟਨ ਸੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਧੱਕੇ ਦੇ ਨਾਲ ਮੈਚ ਜਿਹੜਾ ਜੀ ਉਹ ਜਿਤਾਇਆ ਗਿਆ ਭਾਰਤ ਨੂੰ। ਸਮਾਂ ਰਹਿੰਦੇ ਆ ਜਿਹੜਾ ਸੀਗਾ ਇਸ ਮੈਚ ਨੂੰ ਖਤਮ ਕਰਨ ਦਾ ਐਲਾਨ ਜਿਹੜਾ ਜੀ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਜਿਹੜੀ ਭਾਰਤੀ ਖਿਡਾਰੀ ਸੀ ਉਹਨਾਂ ਨੇ ਬਾਮ ਲਾਇਆ ਹੋਇਆ ਸੀ ਆਪਣੇ ਪਿੰਡੇ ਦੇ ਉੱਤੇ, ਜਦੋਂ ਕਿ ਉਹ ਕਹਿੰਦੇ ਕਿ ਸਾਨੂੰ ਜਿਹੜਾ ਪਾਣੀ ਵੀ ਨਹੀਂ ਪੀਣ ਦਿੱਤਾ ਗਿਆ। ਉਹ ਇੱਥੋਂ ਤੱਕ ਕਹਿ ਗਏ ਕਿ ਜੇ ਇਸੇ ਤਰੀਕੇ ਦੇ ਨਾਲ ਜਿਹੜੇ ਆ ਜੀ ਇਹ ਕੱਪ ਕਰਾਉਣੇ ਤੇ ਅਗਲੀ ਤੋਂ ਅਸੀਂ ਜਿਹੜਾ ਜੀ ਇਹਦੇ ਵਿੱਚ ਸ਼ਾਮਲ ਨਹੀਂ ਹੋਣਾ। ਹੁਣ 5ਵਾਂ ਸੀਗਾ ਜੀ, 5ਵੇਂ ਵਾਰੀ ਜਿਹੜੇ ਜੀ ਇਹ ਭਾਰਤ ਜਿਹੜਾ ਜਿੱਤ ਚੁੱਕਾ ਮੈਚ। ਸੋ ਪਤਾ ਨਹੀਂ ਇਹ ਜਿਹੜੇ ਕੱਪ ਨੇ ਇਹਨਾਂ ਦਾ ਕੋਈ ਟੀ ਸੈੱਟ ਬਣਾਉਣਾ 6 ਦਾ ਜਿਹੜਾ ਹੁੰਦਾ ਜੀ, ਤਾਂ ਕਰਕੇ ਆ। ਅਸਲ ਦੇ ਵਿੱਚ ਖੇਡ ਭਾਵਨਾ ਦੇ ਨਾਲ ਖੇਡਿਆ ਜਾਣਾ ਚਾਹੀਦਾ ਸੀਗਾ। ਪਰ ਪਿਛਲੀ ਵਾਰੀ ਵੀ ਜਿਹੜਾ ਜਦੋਂ ਵਿਸ਼ਵ ਕਬੱਡੀ ਕੱਪ ਹੋਇਆ ਸੀਗਾ ਤਾਂ ਉਹਦੇ ਵਿੱਚ ਜੇ ਉਦੋਂ ਤੁਹਾਨੂੰ ਬਿਆਨ ਯਾਦ ਹੋਣ ਤਾਂ ਸਟਾਰਟਿੰਗ ਦੇ ਵਿੱਚ ਬਿਆਨ ਆਉਣ ਲੱਗ ਗਏ ਸੀਗੇ ਕਿ ਭਾਰਤ ਤੇ ਪਾਕਿਸਤਾਨ ਦਾ ਫਾਈਨਲ ਮੈਚ ਵੇਖਣ ਦੇ ਵਾਸਤੇ ਜਿਹੜੇ ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਆਉਣਗੇ। ਕੱਪ ਸ਼ੁਰੂ ਹੁੰਦੇ ਸਾਰ ਕਿੱਦਾਂ ਪਤਾ ਲੱਗਿਆ ਜੀ ਕਿ ਭਾਰਤ ਤੇ ਪਾਕਿਸਤਾਨ ਦੀਆਂ ਜਿਹੜੀਆਂ ਟੀਮਾਂ ਨੇ ਉਹ ਫਾਈਨਲ ਦੇ ਵਿੱਚ ਜਾਣਗੀਆਂ। ਇਹਦਾ ਮਤਲਬ ਮਿੱਥ ਕੇ ਸਾਰਾ ਕੁਝ ਜਿਹੜਾ ਨਾ ਜੀ ਉਹ ਖੇਡਿਆ ਜਾ ਰਿਹਾ। ਸੋ ਖੇਡ ਭਾਵਨਾ ਇਹਦੇ ਵਿੱਚ ਘੱਟ ਹੈ।
ਦੂਜੀ ਜਿਹੜਾ ਹੈ ਜੀ ਕਿ ਰੂਲ ਰੈਗੂਲੇਸ਼ਨ ਜਿਹੜੇ ਨੇ, ਜੇ ਵਿਸ਼ਵ ਦੀਆਂ ਜਿਹੜੀਆਂ ਟੀਮਾਂ ਆ ਰਹੀਆਂ ਨੇ ਉਹਨਾਂ ਦੀਆਂ ਜਿਹੜੀਆਂ ਵਿਸ਼ਵ ਦੇ ਵਿੱਚ ਜਿਹੜੀਆਂ ਫੈਡਰੇਸ਼ਨ ਕੰਮ ਕਰ ਰਹੀਆਂ ਨੇ, ਖਾਸ ਤੌਰ ਦੇ ਉੱਤੇ ਕੈਨੇਡਾ ਅਮਰੀਕਾ ਦੇ ਵਿੱਚ, ਉਹਨਾਂ ਨੂੰ ਤਾਂ ਬਿਲਕੁਲ ਸਾਈਡਲਾਈਨ ਹੀ ਕਰ ਦਿੱਤਾ ਗਿਆ। ਜੇ ਉਹਨਾਂ ਨੂੰ ਨਾਲ ਇਹਦੇ ਵਿੱਚ ਸ਼ਮੂਲੀਅਤ ਰੱਖੀ ਜਾਂਦੀ ਉਹਨਾਂ ਦੀ, ਹੋ ਸਕਦਾ ਸੀਗਾ ਜੀ, ਕਿਉਂਕਿ ਉਹ ਕਰਵਾਉਂਦੀਆਂ ਨੇ ਇੰਨੀ ਦੇਰ ਤੋਂ ਟੂਰਨਾਮੈਂਟ, ਤੇ ਉਹਨਾਂ ਦੇ ਜਿਹੜੇ ਵੀ ਇਹ ਹੋ ਜਾਂਦਾ ਕਿ ਸ਼ਾਇਦ ਉਹ ਇਹਦੇ ਵਿੱਚ ਆ ਕੇ ਕੁਝ ਰੂਲ ਰੈਗੂਲੇਸ਼ਨ ਜਿਹੜੇ ਸੀ ਉਹਨਾਂ ਨੂੰ ਇੰਪਲੀਮੈਂਟ ਕਰਵਾ ਸਕਦੇ। ਇਹ ਤਾਂ ਠੀਕ ਉਸੇ ਤਰੀਕੇ ਦੇ ਨਾਲ ਹੀ ਹੋਇਆ ਜਿਵੇਂ ਨਗਰ ਨਿਗਮ ਦੀਆਂ ਚੋਣਾਂ ਜਿਹੜੀਆਂ ਉਹ ਲੜੀਆਂ ਜਾਂਦੀਆਂ ਨੇ, ਸਾਰੀ ਜਗ੍ਹਾ ਤੇ ਕਬਜ਼ੇ ਕਰਕੇ ਆਪਣੇ ਉਮੀਦਵਾਰ ਜਿਹੜੇ ਉਹ ਜਿਤਾ ਕੇ ਲੈ ਆਉਂਦੇ ਜਾਂਦੇ ਨੇ। ਕਬੱਡੀ ਕੱਪ ਘੱਟ ਤੇ ਨਿਗਮ ਚੋਣਾਂ ਜ਼ਿਆਦੀਆਂ ਲੱਗਦੀਆਂ ਸੀਗੀਆਂ। ਜੀ ਜੀ ਜੀ, ਸੋ ਕਾਫੀ ਜਿਹੜੇ ਜੀ ਇਸ ਚੀਜ਼ ਨੂੰ ਲੈ ਕੇ ਜਿਹੜੇ ਵਿਵਾਦ ਆ ਉਹ ਬਣੇ ਰਹੇ ਪੂਰੇ ਵਿਸ਼ਵ ਕਬੱਡੀ ਕੱਪ ਦੇ ਵਿੱਚ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਦ ਇਲੈਕਸ਼ਨ ਸੀਗੀਆਂ ਹਰਿਆਣੇ ਦੇ ਵਿੱਚ ਤਾਂ ਬਾਦਲ ਪਰਿਵਾਰ ਆ ਜਿਹੜਾ ਉਹ ਚਟਾਲਾ ਪਰਿਵਾਰ ਦੇ ਮਿੱਤਰ ਹੋਣ ਦਾ, ਨੇੜਤਾ ਹੋਣ ਕਰਕੇ ਜਿਹੜੀ ਆ ਉਹਨਾਂ ਨੇ ਉੱਥੇ ਜਾ ਕੇ ਉਹਨਾਂ ਲਈ ਚੋਣ ਪ੍ਰਚਾਰ ਕੀਤਾ। ਪਰ ਇਸ ਵਾਰ ਜਿਹੜੀ ਆ ਚੌਟਾਲਿਆਂ ਦੇ ਨਾਲ ਜਿਹੜੀ ਇਹ ਯਾਰੀ ਦੋਸਤੀ ਆ ਜਾਂ ਇਹ ਰਿਸ਼ਤੇਦਾਰੀ ਆ ਥੋੜੀ ਫਿੱਕੀ ਪਈ ਤੇ ਖੱਟੜ ਹੁਣਾਂ ਨੂੰ ਜਿਹੜਾ ਜੀ ਇਹ ਬੁਲਾਇਆ ਗਿਆ ਇਸ ਕਬੱਡੀ ਕੱਪ 'ਚ। ਬਿਲਕੁਲ ਜੀ, ਐਕਚੁਅਲੀ ਇਹ ਕੁਝ ਨਵੀਆਂ ਸਮੀਕਰਨਾਂ ਦੀਆਂ ਦਿਸੀਆਂ, ਹਾਲਾਂਕਿ ਇਹਨੂੰ ਇਸ ਪੱਖੋਂ ਲਿਆ ਜਾ ਰਿਹਾ ਹੈ ਕਿ ਜਿਹੜੀ ਬੀਜੇਪੀ ਦੂਰ ਹੁੰਦੀ ਜਾ ਰਹੀ ਹੈ ਅਕਾਲੀ ਦਲ ਤੋਂ, ਉਹਦੇ ਸੰਦਰਭ ਦੇ ਵਿੱਚ ਇਹਨੂੰ ਲਿਆ ਜਾ ਰਿਹਾ ਕਿ ਸ਼ਾਇਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜੇ ਨੇ ਜੀ, ਉਹਨਾਂ ਨੇ ਖੱਟਰ ਹੋਰਾਂ ਨੂੰ ਇੱਥੇ ਸੱਦ ਕੇ ਇਹ ਜਿਹੜੀਆਂ ਤਰੇੜਾਂ ਪੈ ਰਹੀਆਂ ਨੇ ਉਹਨਾਂ ਨੂੰ ਥੋੜਾ ਦੂਰ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਹੈ ਜੀ। ਪਰ ਬਾਕੀ ਇਹਨੂੰ ਏਦਾਂ ਵੀ ਦੇਖ ਰਹੇ ਨੇ ਜੀ ਕਿ ਜਿਹੜੀ ਯਾਰੀ ਦੋਸਤੀ ਦੇ ਕਰਕੇ ਉਹਨਾਂ ਨੇ ਬੀਜੇਪੀ ਨੂੰ ਸਾਈਡਲਾਈਨ ਕਰਤਾ ਹਰਿਆਣੇ ਦੇ ਵਿੱਚ, ਔਰ ਉਹਨੂੰ ਭੁਗਤਣਾ ਵੀ ਪੈ ਰਿਹਾ। ਉਹ ਜਿਹੜੇ ਇਨੈਲੋ ਪਰਿਵਾਰ ਹੈ, ਚੌਟਾਲਾ ਪਰਿਵਾਰ ਹੈ ਜੀ, ਉਹਨੂੰ ਹੁਣ ਸਾਈਡਲਾਈਨ ਜਿਹੜਾ ਜੀ ਉਹ ਕਰ ਦਿੱਤਾ ਗਿਆ। ਔਰ ਮਨੋਹਰ ਲਾਲ ਖੱਟਰ ਹੋਰੀ ਜਿਹੜੇ ਜੀ ਉਹਨਾਂ ਨੂੰ ਇੱਥੇ ਸੱਦਿਆ ਗਿਆ ਵਿਸ਼ਵ ਕਬੱਡੀ ਕੱਪ ਦੇ ਜਿਹੜਾ ਫਾਈਨਲ ਮੈਚ ਸੀਗਾ ਉਹਦੇ ਉੱਤੇ। ਇਹ ਵੀ ਪਤਾ ਲੱਗਾ ਜੀ ਕਿ ਚੌਟਾਲਿਆਂ ਨੂੰ ਸੱਦਿਆ ਜ਼ਰੂਰ ਸੀਗਾ ਪਰ ਉਹ ਆਏ ਨਹੀਂ, ਅਬੇ ਚੌਟਾਲਾ ਜੀ। ਇਹ ਕਿਹਾ ਗਿਆ ਜੀ ਕਿ ਉਹ ਜਿਹੜੇ ਜੀ ਬਾਹਰ ਕਿਤੇ ਗਏ ਹੋਏ ਨੇ ਕਿਸੇ ਖਾਸ ਪ੍ਰੋਗਰਾਮ ਦੇ ਵਿੱਚ। ਖਾਸ ਪ੍ਰੋਗਰਾਮ ਕੋਈ ਬਾਦਲਾਂ ਨਾਲੋਂ ਵੱਧ ਤਾਂ ਉਹਨਾਂ ਦਾ ਨਹੀਂ ਹੋ ਸਕਦਾ ਨਾ ਜੀ, ਜਿਹਦੇ ਵਿੱਚ ਬਾਦਲ ਵਗੈਰਾ ਜਿਹੜਾ ਜੀ ਉਹ ਸ਼ਾਮਲ ਹੋਣ, ਬਾਦਲ ਪਰਿਵਾਰ ਜਿਹੜਾ ਉਹ ਸ਼ਾਮਲ ਹੋਵੇ ਜਾਂ ਸਰਕਾਰ ਸ਼ਾਮਲ ਹੋਵੇ, ਪਰ ਉਹ ਆਏ ਨਹੀਂ। ਇਹ ਕਿਹਾ ਜਾ ਰਿਹਾ ਹੈ ਕਿ ਜਿੱਥੇ ਸਿਆਸਤ ਦੇ ਤੌਰ ਦੇ ਉੱਤੇ ਤਾਂ ਹੋ ਸਕਦਾ ਬਾਦਲ ਦੇ ਵਿੱਚ ਕੁਝ ਗੇਨ ਕਰ ਲੈਣ, ਪਰ ਦੋਸਤੀ ਦੀ ਗੱਲ ਜਿਹੜੀ ਹੈ ਜੀ, ਜਿਹਦੇ ਵਾਸਤੇ ਉਹ ਕਹਿੰਦੇ ਸੀ ਕਿ ਉਹਨਾਂ ਦੇ ਨਾਲ ਤਾਂ ਸਾਡਾ ਟੁੱਟ ਰਿਸ਼ਤਾ ਹੈ, ਕਿਉਂਕਿ ਜਿਹੜੇ ਦੇਵੀ ਲਾਲ ਤੇ ਪ੍ਰਕਾਸ਼ ਸਿੰਘ ਬਾਦਲ ਹੋਰੀ ਪੱਗਵਟ ਭਰਾ ਸੀ। ਜਦੋਂ ਸਿਆਸਤ ਦੀ ਗੱਲ ਆਈ ਜੀ ਉਹ ਪੱਗਾਂ ਪੁੱਗਾਂ ਪਤਾ ਨਹੀਂ ਕਿੱਥੇ ਗਈਆਂ ਜੀ। ਜੀ 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 ਬਿਲਕੁਲ। ਤੇ ਅਗਲੀ ਜੇ ਆਪਾਂ ਗੱਲ ਕਰੀਏ ਜਿਹੜੀਆਂ ਚੋਣਾਂ ਹੋਈਆਂ ਜੰਮੂ ਕਸ਼ਮੀਰ ਤੇ ਝਾਰਖੰਡ ਦੇ ਵਿੱਚ, ਇਹ ਜਿਹੜੀਆਂ ਰਿਪੋਰਟਾਂ ਆ ਰਹੀਆਂ ਵੀ ਰਿਕਾਰਡ ਤੋੜ ਜਿਹੜੀਆਂ ਵੋਟਾਂ ਪਈਆਂ ਇਸ ਵਾਰੀ। ਜੀ ਬਿਲਕੁਲ, ਇਹ ਤਾਂ ਇੱਕ ਚੰਗਾ ਪੱਖ ਜਿਹੜਾ ਜੀ ਰਿਹਾ ਕਿ ਵੋਟਰ ਜਿਹੜੇ ਨੇ ਉਹਨਾਂ ਨੇ ਬੜੀ ਵੱਡੀ ਗਿਣਤੀ ਦੇ ਵਿੱਚ ਇਹਨਾਂ ਵੋਟਾਂ ਦੇ ਵਿੱਚ ਉਤਸ਼ਾਹ ਦੇ ਨਾਲ ਜਿਹੜਾ ਜੀ ਉਹ ਵੋਟਾਂ ਪਾਈਆਂ। 5 ਪੜਾਅ ਜਿਹੜੇ ਨੇ ਜੀ ਉਹ ਮੁਕੰਮਲ ਹੋ ਗਏ ਨੇ। 25 ਸਾਲਾਂ ਦਾ ਰਿਕਾਰਡ ਜਿਹੜਾ ਜੀ ਉਹ ਟੁੱਟਿਆ ਹੈ ਜੀ। ਵਾਦੀ ਦੇ ਵਿੱਚ 65% ਟੋਟਲ ਜਿਹੜੀਆਂ ਜੀ ਹੁਣ ਨਿਕਲੀ ਹੈ ਜੀ। ਲੋਕਾਂ ਨੇ ਆਪਣੇ ਜਮਹੂਰੀ ਹੱਕ ਦੀ ਰਿਕਾਰਡ ਵਰਤੋਂ ਜਿਹੜੀ ਹੈ ਜੀ ਉਹ ਕੀਤੀ ਹੈ। ਝਾਰਖੰਡ ਦੇ ਵਿੱਚ ਵੀ ਰਿਕਾਰਡ ਵੋਟਾਂ ਪਈਆਂ ਨੇ। 5 ਗੇੜਾਂ ਦੇ ਵਿੱਚ 66% ਵੋਟਾਂ ਜਿਹੜੀਆਂ ਪਈਆਂ ਨੇ। 2004 ਦੇ ਵਿੱਚ 54.2% ਹੁਣ ਤੱਕ ਦਾ ਰਿਕਾਰਡ ਸੀਗਾ ਜੀ। ਜੰਮੂ ਕਸ਼ਮੀਰ ਤੇ ਝਾਰਖੰਡ ਵਿਧਾਨ ਸਭਾ ਦੀਆਂ ਵੋਟਾਂ ਦੀ ਗਿਣਤੀ ਜਿਹੜੀ ਹੈ ਜੀ ਉਹ 23 ਤਰੀਕ ਨੂੰ ਹੋਊਗੀ। ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਜੀ ਵੋਟ ਫੀਸਦੀ ਆ ਉਹ ਇੱਕ ਇਤਿਹਾਸਕ ਕਿਹਾ ਜਾ ਰਿਹਾ ਜੀ। ਜਿਹੜੇ ਕੁਝ ਆ ਰਹੇ ਨੇ ਜੀ ਇਸ ਵੇਲੇ ਸਰਵੇ, ਉਹ ਇਹ ਕਹਿੰਦੇ ਨੇ ਕਿ ਜਿਹੜੇ ਝਾਰਖੰਡ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਸਪਸ਼ਟ ਬਹੁਮਤ ਲੈ ਸਕਦੀ ਹੈ। ਪਰ ਮੈਂ ਦੱਸਦਾ ਜੀ ਕਿ ਸਰਵੇ ਨੇ ਸਿਰਫ, ਜਿਹੜੇ ਸਰਵੇ ਸਹੀ ਨਹੀਂ ਹੁੰਦੇ। ਤੇ ਦੂਜਾ ਜਿਹੜੇ ਸਰਵੇ ਨੇ ਉਹ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ PDP ਹੈ ਉਹਨੂੰ ਸਭ ਤੋਂ ਵੱਡੀ ਪਾਰਟੀ ਵਜੋਂ ਉਭਾਰ ਰਹੇ ਨੇ। ਦੂਜੇ ਨੰਬਰ ਦੇ ਉੱਤੇ BJP ਨੂੰ ਜਿਹੜਾ ਜੀ ਉਹ ਉਭਾਰ ਰਹੇ ਨੇ। ਸਰਵੇਆਂ ਦੀ ਰਿਪੋਰਟ ਜਿਹੜੀ ਹੈ ਜੀ ਉਹ ਇਹ ਕਹਿੰਦੀ ਆ ਕਿ ਜੰਮੂ ਕਸ਼ਮੀਰ ਦੇ ਵਿੱਚ ਕਿਸੇ ਇੱਕ ਪਾਰਟੀ ਦੀ ਸਰਕਾਰ ਆਉਣ ਦੀ ਸੰਭਾਵਨਾ ਜਿਹੜੀ ਹੈ ਜੀ ਉਹ ਨਹੀਂ। ਸੋ PDP ਜਿਹੜੀ ਹੈ ਜੀ ਫਿਰ ਉਹ BJP ਵੱਲ ਨੂੰ ਆਊਗੀ ਜਾਂ BJP ਜਿਹੜੀ ਆ ਉਹ PDP ਵੱਲ ਨੂੰ ਜਾਊਗੀ। ਇਹਦੇ ਵਾਸਤੇ ਅਜੇ ਇੰਤਜ਼ਾਰ ਹੀ 23 ਤੱਕ ਕਰਨਾ ਹੋਊਗਾ ਜੀ, ਕਿਉਂਕਿ ਇਹ ਸਿਰਫ ਮਹਿਜ਼ ਸਰਵੇ ਰਿਪੋਰਟਾਂ ਨੇ। ਵੋਟਰਾਂ ਨੇ ਕੀ ਕੀਤਾ ਅੰਦਰ ਜਾ ਕੇ ਇਹਦਾ ਅਸਲ ਨਤੀਜਾ ਤਾਂ 23 ਤਰੀਕ ਨੂੰ ਹੀ ਜਿਹੜਾ ਜੀ ਉਹ ਪਤਾ ਲੱਗੂਗਾ। ਤੇ ਮੈਂ ਨਾਲ ਹੀ ਇਸ ਦੇ ਜੁੜਿਆ ਸਵਾਲ ਪੁੱਛਣਾ ਚਾਹੁੰਦਾ ਵੀ ਤੁਹਾਨੂੰ ਕੀ ਲੱਗਦਾ ਹੈ ਵੀ ਕੀ ਕਾਰਨ ਆ ਵੀ ਜਿਹੜੇ ਵੋਟਾਂ ਦੇ ਵਿੱਚ ਇੰਨੀ ਜ਼ਿਆਦਾ ਜਿਹੜੀ ਆ ਫੀਸਦੀ ਜਿਹੜੇ ਵਧੀ ਆ, ਕੀ ਜਿਹੜੇ ਖਾਸ ਕਰਕੇ ਜੇ ਆਪਾਂ ਜੰਮੂ ਕਸ਼ਮੀਰ ਦੀ ਗੱਲ ਕਰੀਏ ਵੀ ਕੀ ਉੱਥੇ ਜਿਹੜੀ ਇਸ ਟਾਈਮ ਅਬਦੁੱਲਾ ਹੈਗੇ ਨੇ ਉਹਨਾਂ ਤੋਂ ਲੋਕ ਦੁਖੀ ਨੇ ਜਾਂ ਉੱਥੇ ਨਰਿੰਦਰ ਮੋਦੀ ਦਾ ਜਾਦੂ ਚੱਲ ਗਿਆ ਹੈ ਜਾਂ ਕੀ ਤੁਹਾਨੂੰ ਲੱਗਦਾ ਵੀ ਕਾਰਨ ਹੋ ਸਕਦੇ ਆ?
ਦੇਖੋ ਇਹ ਜਿਹੜੇ ਦੋਨੋਂ ਸੂਬੇ ਨੇ ਨਾ ਜੀ, ਜੰਮੂ ਕਸ਼ਮੀਰ ਅੱਤਵਾਦ ਤੋਂ ਪੀੜਤ ਹੈ, ਝਾਰਖੰਡ ਜਿਹੜਾ ਜੀ ਉਹ ਨਕਸਲਾਈਟਾਂ ਤੋਂ ਪੀੜਤ ਹੈ ਜੀ। ਬਹੁਤ ਲੰਮਾ ਟਾਈਮ ਹੋ ਗਿਆ ਜੀ। ਹੁਣ ਅਸਲ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਬਹੁਤ ਟਾਈਮ ਹੋ ਗਿਆ ਲੋਕਾਂ ਨੂੰ ਆਪਣੇ ਪਿੰਡਿਆਂ ਦੇ ਉੱਤੇ ਸਰਕਾਰੀ ਤੇ ਗੈਰ ਸਰਕਾਰੀ ਅੱਤਵਾਦ ਜਿਹੜਾ ਜੀ ਉਹ ਹੰਡਾਉਂਦਿਆਂ ਹੋਇਆ ਜੀ। ਨਾ ਤਾਂ ਅੱਤਵਾਦੀ ਘੱਟ ਕਰਦੇ ਨੇ, ਨਾ ਉੱਥੇ ਜਿਹੜੀਆਂ ਪੈਰਾਮਿਲਟਰੀ ਫੋਰਸਿਸ ਨੇ ਉਹ ਘੱਟ ਕਰਦੀਆਂ ਨੇ ਜੀ। ਇਹਦਾ ਦਾਅ ਲੱਗਦਾ ਮਰਦੇ ਕੌਣ ਨੇ ਜੀ? ਆਮ ਲੋਕੀ ਜਿਹੜੇ ਨੇ ਉਹ ਰੋਟੀ ਖਾਣ ਤੋਂ ਵੀ ਜਿਹੜੇ ਜੀ ਉਹ ਔਖੇ ਨੇ, ਔਰ ਉੱਤੋਂ ਹੜ੍ਹਾਂ ਨੇ ਜਿਹੜਾ ਜੀ ਉਹ ਲੋਕਾਂ ਦਾ ਜਲੂਸ ਜਿਹੜਾ ਉਹ ਕੱਢ ਦਿੱਤਾ ਜੀ। ਔਰ ਲੋਕ ਬਹੁਤ ਬੁਰੇ ਤਰੀਕੇ ਦੇ ਨਾਲ ਥੱਲੇ ਲੱਗ ਗਏ ਜੀ। ਜੰਮੂ ਕਸ਼ਮੀਰ ਦੇ ਬਾਰੇ ਤਾਂ ਸਾਰੇ ਜਾਣਦੇ ਨੇ ਕਿ 3 ਕੁ ਮਹੀਨਿਆਂ ਦੇ ਵਿੱਚ ਉਹ ਇੰਨੀ ਰੋਟੀ ਜਿਹੜੀ ਆਪਣੀ ਬਣਾ ਲੈਂਦੇ ਸੀਗੇ ਵਿਜ਼ਟਰ ਦੇ ਸਿਰ ਦੇ ਉੱਤੋਂ ਕਿ ਪੂਰਾ ਸਾਲ ਜਿਹੜਾ ਨਾ ਜੀ ਉਹ ਬਹਿ ਕੇ ਖਾਂਦੇ ਸੀਗੇ। ਫਿਰ ਉਹ ਵਿਚਾਰਿਆਂ ਦਾ ਮੰਦਾ ਹਾਲ ਹੋ ਗਿਆ ਜੀ। ਉਹ ਢਿੱਡ ਜਿਹੜੇ ਨੇ, ਜਿਹੜੇ ਬੱਚੇ ਨੇ ਉਹਨਾਂ ਨੂੰ ਕੋਈ ਭਵਿੱਖ ਜਿਹੜਾ ਉਹਨਾਂ ਦਾ ਨਜ਼ਰ ਨਹੀਂ ਆਉਂਦਾ। ਸ਼ਾਇਦ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਚੀਜ਼ ਜਿਹੜੀ ਹੈ ਜੀ ਉਹ ਨਜ਼ਰ ਆਈ ਹੈ ਕਿ ਤਬਦੀਲੀ ਜਿਹੜੀ ਹੈ ਉਹ ਕੁਝ ਉੱਥੇ ਨਵਾਂ ਉਹਨਾਂ ਦੇ ਵਾਸਤੇ ਜ਼ਿੰਦਗੀ ਦੇ ਵਾਸਤੇ ਜਿਹੜਾ ਨਵਾਂ ਕਰ ਸਕਦੀ ਹੈ। ਜੇ ਦੇਖਿਆ ਜਾਵੇ ਤਾਂ ਉੱਥੇ ਵੀ ਸਿਆਸਤ ਜਿਹੜੀ ਹੈ ਨਾ ਪਰਿਵਾਰਵਾਦ ਵਾਲੀ ਭਾਰੂ ਰਹੀ ਹੈ ਹੁਣ ਤੱਕ। ਜਾਂ ਤਾਂ ਅਬਦੁੱਲਾ ਪਰਿਵਾਰ ਆ ਜਾਂਦਾ, ਜਾਂ ਫਿਰ ਜਿਹੜਾ ਜੀ ਇਹ PDP ਵਾਲੇ ਨੇ ਇਹ ਆ ਜਾਂਦੇ ਨੇ। ਸੋ ਹੋ ਸਕਦਾ ਜੀ ਇਹ ਤਬਦੀਲੀ ਵੱਲ ਨੂੰ ਹੋਵੇ। ਇਹ ਤਬਦੀਲੀ ਜਿਹੜੀ ਆ ਕਿ BJP ਦੇ ਰੂਪ ਦੇ ਵਿੱਚ ਹੋਊਗੀ, ਇਹ ਅਜੇ ਕੁਛ ਨਹੀਂ ਜਿਹੜਾ ਜੀ ਕਿਹਾ ਜਾ ਸਕਦਾ ਕਿ ਲੋਕਾਂ ਨੇ ਕਿੱਧਰ ਨੂੰ ਜਿਹੜਾ ਕੀਤਾ। ਹਾਂ, ਇੰਨਾ ਜ਼ਰੂਰ ਹੈ ਕਿ ਸਰਕਾਰੀ ਤੇ ਗੈਰ ਸਰਕਾਰੀ ਅੱਤਵਾਦ ਦੇ ਭੰਨੇ ਹੋਏ ਜਿਹੜੇ ਲੋਕ ਨੇ ਜੀ ਉਹ ਵੋਟਾਂ ਪਾਉਣ ਦੇ ਵਾਸਤੇ ਨਿਕਲੇ ਨੇ। ਉਹਨਾਂ ਨੂੰ ਲੱਗਦਾ ਹੈ ਕਿ ਜਿਹੜੀ ਤਬਦੀਲੀ ਆ ਸ਼ਾਇਦ ਉਹਨਾਂ ਦੇ ਵਾਸਤੇ ਕੋਈ ਨਵਾਂ ਰਾਹ ਜਿਹੜਾ ਜੀ ਉਹ ਖੋਲ ਸਕੇ। ਸਿਰਫ ਆਹ ਇੱਕ ਰੀਜ਼ਨ ਜਿਹੜਾ ਜੀ, ਔਰ ਇਹੀ ਕੁਛ ਝਾਰਖੰਡ ਦੇ ਵਿੱਚ ਵੀ ਜਿਹੜਾ ਉਹ ਕਿਹਾ ਜਾ ਸਕਦਾ ਜੀ। ਮੰਦੇ ਹਾਲੀ ਆ ਝਾਰਖੰਡ ਵੀ ਜਿਹੜਾ ਨਕਸਲੀਆਂ ਤੋਂ ਪ੍ਰਭਾਵਿਤ ਹੈ ਜੀ। ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜਾ ਧਰਮ ਤਬਦੀਲੀ ਦਾ ਜਿਹੜਾ ਮਸਲਾ ਆ ਉਸ ਨੂੰ ਲੈ ਕੇ ਜਿਹੜਾ ਸੰਘ ਪਰਿਵਾਰ ਆ, BJP ਵਾਲੇ ਆ, ਉਹ ਇਸ ਦੀ ਪੈਰਵੀ ਕਰ ਰਹੇ ਆ ਵੀ ਇਸ ਵਿੱਚ ਕੋਈ ਖਰਾਬੀ ਨਹੀਂ। ਧਰਮ ਪਰਿਵਰਤਨ ਦੇ ਮੁੱਦੇ ਦੇ ਉੱਤੇ ਬੇਸ਼ੱਕ ਪਾਰਲੀਮੈਂਟ ਦੇ ਵਿੱਚ, ਰਾਜ ਸਭਾ ਦੇ ਵਿੱਚ ਜਿਹੜਾ ਜੀ ਵਾਦ ਚੱਲੀ ਜਾ ਰਿਹਾ, ਕਿਸੇ ਤਣ ਪੱਤਣ ਨਹੀਂ ਲੱਗਿਆ। ਪਰ RSS ਦੇ ਮੁਖੀ ਮੋਹਨ ਭਾਗਵਤ ਜਿਹੜਾ ਜੀ ਉਹ ਫੇਰ ਆਪਣੀ ਰੰਗ ਦੇ ਵਿੱਚ ਆ ਗਿਆ। ਭਾਗਵਤ ਨੇ ਕੋਲਕਾਤਾ ਦੇ ਵਿੱਚ ਧਰਮ ਪਰਿਵਰਤਨ ਬਾਰੇ ਬੋਲਦਿਆਂ ਹੋਇਆ ਇਹ ਗੱਲ ਕਹੀ ਹੈ ਕਿ ਘਰ ਛੱਡ ਕੇ ਗਏ ਲੋਕਾਂ ਨੂੰ ਵਾਪਸ ਲਿਆਉਣ ਦੇ ਉੱਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਭਾਗਵਤ ਨੇ ਕਿਹਾ ਕਿ ਕਿਸੇ ਨੂੰ ਇਸ ਬਾਰੇ ਇਤਰਾਜ਼ ਤੇ ਸੰਸਦ ਦੇ ਵਿੱਚ ਕਾਨੂੰਨ ਬਣਾ ਦਿਓ। ਭਾਗਵਤ ਨੇ ਕਿਹਾ ਕਿ ਸੰਸਦ ਦੇ ਵਿੱਚ ਕਾਨੂੰਨ ਬਣਾਉਣ ਦੀ ਗੱਲ ਹੋਈ ਤਾਂ ਕਈ ਲੋਕਾਂ ਨੂੰ ਇਹਦੇ ਬਾਰੇ ਵੀ ਇਤਰਾਜ਼ ਹੈ। ਮੋਹਨ ਭਾਗਵਤ ਨੇ ਇਹ ਗੱਲ ਕਹੀ ਆ ਕਿ ਲੋਕਾਂ ਦੇ ਵੇਖਦੇ ਹਿੰਦੂ ਰਾਸ਼ਟਰ ਬਣਾਉਣ ਦਾ ਸੁਪਨਾ ਜਿਹੜਾ ਜੀ ਉਹ ਪੂਰਾ ਹੋ ਜਾਊਗਾ। ਹੁਣ ਇਹਦੇ ਵਿੱਚ ਜ਼ਿਆਦਾ ਦੇਰ ਜਿਹੜੀ ਆ ਉਹ ਨਹੀਂ ਲੱਗੂਗੀ। ਉਹਨੇ ਕਿਹਾ ਕਿ ਹਿੰਦੂ ਸਮਾਜ ਜਿਹੜਾ ਜੀ ਉਹ ਜਾਗ ਪਿਆ, ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈ। ਉਹਨੇ ਕਿਹਾ ਕਿ ਕਿਸੇ ਦਾ ਧਰਮ ਪਰਿਵਰਤਨ ਅਸੀਂ ਨਹੀਂ ਕਰਦੇ, ਭੁੱਲੇ ਭਟਕਿਆਂ ਨੂੰ ਵਾਪਸ ਜਿਹੜਾ ਜੀ ਉਹ ਘਰੇ ਲਿਆਉਣੇ ਆ। ਉਹਨੇ ਕਿਹਾ ਕਿ ਇੱਧਰੋਂ ਹੀ ਗਏ ਸੀਗੇ, ਲੋਭ ਲਾਲਚ ਦੇ ਵਿੱਚ ਇਹ ਲੁੱਟ ਲਏ ਗਏ ਤੇ ਸਾਡਾ ਮਾਲ ਜਿਹੜਾ ਜੀ ਲੁੱਟ ਲਿਆ ਗਿਆ, ਅਸੀਂ ਆਪਣਾ ਮਾਲ ਵਾਪਸ ਲੈ ਰਹੇ। ਕਿਸੇ ਨੂੰ ਇਹਦੇ ਤੋਂ ਜਿਹੜੀ ਹੈ ਜੀ ਉਹ ਦਿੱਕਤ ਕੀ ਹੈ? ਉਹਨੇ ਕਿਹਾ ਪਸੰਦ ਨਹੀਂ ਹੈ ਤਾਂ ਕਾਨੂੰਨ ਲੈ ਆਓ, ਅਸੀਂ ਉਹਦੀ ਵੀ ਜਿਹੜੀ ਆ ਕੋਈ ਪਰਵਾਹ ਨਹੀਂ ਕਰਾਂਗੇ, ਆਪਣਾ ਇਹ ਜਿਹੜੀ ਘਰ ਵਾਪਸੀ ਆ ਉਹ ਜਾਰੀ ਰੱਖਾਂਗੇ। ਜਿਹੜਾ ਇਹਦੇ ਵਿੱਚੋਂ ਵੇਖਣ ਵਾਲੀ ਗੱਲ ਹੈ, ਜਿਹੜੀ ਮੋਹਨ ਭਾਗਵਤ ਨੇ ਗੱਲ ਕਹੀ ਹੈ ਕਿ ਲੋਭ ਲਾਲਚ ਦੇ ਤਹਿਤ ਲੋਕ ਜਿਹੜੇ ਸਨ ਉਹ ਦੂਜੇ ਪਾਸੇ ਚਲੇ ਗਏ ਸਨ, ਦੂਜੇ ਧਰਮਾਂ ਦੇ ਵਿੱਚ ਜਿਹੜਾ ਉਹ ਚਲੇ ਗਏ ਸਨ। ਤੇ ਮੋਹਨ ਭਾਗਵਤ ਇਹ ਤਾਂ ਦੱਸਣ ਦੇ ਵਿੱਚ ਫੇਲ ਰਿਹਾ ਨਾ ਵੀ ਜਿਹੜੇ ਹੁਣ ਲਿਆ ਰਹੇ ਨੇ ਉਹ ਕੀ ਕਰ ਰਹੇ ਨੇ, ਉਹ ਵੀ ਤਾਂ ਲੋਭ ਲਾਲਚ ਹੀ ਦੇ ਰਹੇ ਨੇ ਨਾ। ਇੱਕ ਕਮਰਾ ਤੁਹਾਨੂੰ ਜਿਹੜਾ ਜੀ ਉਹ ਦੇ ਦਾਂਗੇ, ਤੁਹਾਨੂੰ ਰਾਸ਼ਨ ਕਾਰਡ ਦੇ ਦਾਂਗੇ, ਤੁਹਾਨੂੰ ਆਧਾਰ ਕਾਰਡ ਜਿਹੜਾ ਜੀ ਦੇ ਦਾਂਗੇ, ਇਹ ਵੀ ਤਾਂ ਲੋਭ ਲਾਲਚ ਦੇ ਤਹਿਤ ਹੀ ਜਿਹੜਾ ਲਿਆ ਰਹੇ ਨੇ। ਜੀ ਬਿਲਕੁਲ। ਇਹ ਵੀ ਜਿਹੜੀ ਆ ਕਾਫੀ ਵੱਡੀ ਜਿਹੜੀ ਇੱਕ ਗੱਲ ਆ। ਤੇ ਨਾਲੇ ਇਹ ਵੀ ਨਾਲ ਜਿਹੜੀ ਇਸ ਦੀ ਗੱਲ ਹੋ ਰਹੀ ਆ ਵੀ ਜਦ ਇਹਨਾਂ ਦਾ ਘਰ ਵਾਪਸੀ ਕਰਾ ਰਹੇ ਆ, ਇਹ ਨਹੀਂ ਦੱਸ ਰਹੇ ਵੀ ਇਹਨਾਂ ਨੂੰ ਕਿਹੜੀ ਜਾਤੀ ਦੇ ਤਹਿਤ ਜਿਹੜਾ ਉਹ ਵਾਪਸੀ ਲਿਆਂਦੀ ਜਾ ਰਹੀ ਆ। ਕੀ ਉਹਨਾਂ ਨੂੰ ਬ੍ਰਾਹਮਣ ਸਮਾਜ 'ਚ ਲਿਆਂਦਾ ਜਾ ਰਿਹਾ, ਕੀ ਛਤਰੀਏ, ਕੀ ਉਹਨਾਂ ਨੂੰ ਸ਼ੂਦਰ, ਜਾਂ ਇਹਨਾਂ ਨੂੰ ਕਿਹੜੇ ਪਾਸੇ ਜਿਹੜਾ ਉਹ ਘਰ ਵਾਪਸੀ ਕਰਾਈ ਜਾ ਰਹੀ ਆ। ਸੋ ਉਸ ਤੋਂ ਬਾਅਦ ਦੇ ਵਿੱਚ ਸ਼ਾਇਦ ਇਹ ਵੀ ਜਿਹੜੀਆਂ ਗੱਲਾਂ ਨਾਲ ਉੱਠਣਗੀਆਂ। ਤੇ ਅਗਲੀ ਜੇ ਆਪਾਂ ਗੱਲ ਕਰੀਏ ਵੀ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜੀਆਂ ਕੁਛ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਜਿਹੜੀਆਂ ਆ ਉਹ ਗਾਇਬ ਜਿਹੜੀਆਂ ਹੋ ਗਈਆਂ ਸੀਗੀਆਂ, ਤੇ ਹੁਣ ਇਹ ਦੇਖਿਆ ਜਾ ਰਿਹਾ ਹੈ ਵੀ ਦੇਵੀ ਦੇਵਤਿਆਂ ਤੋਂ ਹੀ ਰਾਹ ਲੱਭੇ ਜਾ ਰਹੇ ਆ, ਉਹਨਾਂ ਤੋਂ ਹੀ ਪੁੱਛਿਆ ਜਾ ਰਿਹਾ ਹੈ ਵੀ ਕਿਸ ਪਾਸੇ ਗਈਆਂ ਨੇ ਮੂਰਤੀਆਂ। ਇਹ ਕੁੱਲੂ ਦੇ ਜੀ ਇਤਿਹਾਸਕ ਰਘੂਨਾਥ ਚੋਰੀ ਜਿਹੜੀ ਹੋਈ ਸੀਗੀ, ਉਹਦੀ ਗੁੱਥੀ ਜਿਹੜੀ ਆ ਉਹ ਸੁਲਝਾਉਣ ਦੇ ਵਾਸਤੇ ਹਿਮਾਚਲ ਦੀ ਜਿਹੜੀ ਪੁਲਿਸ ਹੈ ਉਹ ਭੱਜ ਨੱਠ ਬਹੁਤ ਕਰ ਰਹੀ ਹੈ ਜੀ। ਹਿਮਾਚਲ ਪ੍ਰਦੇਸ਼ ਦੀ ਪੁਲਿਸ ਜਿਹੜੀ ਹੈ ਜੀ ਇਸ ਮਾਮਲੇ ਦੇ ਉੱਤੇ ਦੇਵੀ ਦੇਵਤਿਆਂ ਤੋਂ ਜਿਹੜੀ ਹੈ ਜੀ ਉਹ ਮਦਦ ਲੈਣ ਤੋਂ ਵੀ ਪਿੱਛੇ ਨਹੀਂ ਹਟ ਰਹੀ।
ਮੰਦਿਰ ਦੇ ਵਿੱਚੋਂ ਚੋਰੀ ਹੋਈਆਂ ਮੂਰਤੀਆਂ ਜਿਹੜੀਆਂ ਨੇ ਜੀ, ਪੁਲਿਸ ਨੇ ਇੱਦਾਂ ਦੀਆਂ ਕੁਝ ਥਾਵਾਂ ਦੇ ਉੱਤੇ ਛਾਣਬੀਣ ਕੀਤੀ ਹੈ ਜਿਨ੍ਹਾਂ ਦੇ ਵੱਲ ਕੁੱਲੂ ਦੇ ਮੁਕਾਮੀ ਦੇਵੀ ਦੇਵਤਿਆਂ ਦੇ ਵੱਲੋਂ ਇਸ਼ਾਰੇ ਕੀਤੇ ਗਏ ਜੀ। ਇਸ ਇਲਾਕੇ ਦੇ ਵਿੱਚ ਲੋਕ ਜਿਹੜੇ ਘਰਾਂ ਦੇ ਵਿੱਚ ਚੋਰੀ ਚਕਾਰੀ ਤੇ ਹੋਰ ਘਟਨਾਵਾਂ ਅਕਸਰ ਲੋਕ ਦੇਵੀ ਦੇਵਤਿਆਂ ਤੋਂ ਪੁੱਛਣ ਜਾਂਦੇ ਨੇ ਜੀ, ਤੇ ਹੁਣ ਪੁਲਿਸ ਵੀ ਜਿਹੜੀ ਹੈ ਜੀ ਉਹ ਪੁੱਛਣ ਦੇ ਵਾਸਤੇ ਉੱਥੇ ਜਾ ਰਹੀ ਹੈ। ਰਘੂਨਾਥ ਮੰਦਿਰ ਚੋਂ ਚੋਰੀ ਕੀਤੀਆਂ ਮੂਰਤੀਆਂ ਦੇ ਬਾਰੇ ਇਹ ਦੱਸ ਪਾਈ ਗਈ ਸੀ ਕਿ ਕੁਝ ਸਮੇਂ ਤੋਂ ਬਾਅਦ ਇਹ ਮਿਲ ਜਾਣਗੀਆਂ। ਇੱਕ ਦੇਵਤੇ ਦੇ ਵੱਲੋਂ ਮੂਰਤੀਆਂ ਦਬਾ ਦੇਣ ਦੀ ਗੱਲ ਕਹੀ ਗਈ ਸੀ ਤੇ ਉਸ ਤੋਂ ਬਾਅਦ ਪੁਲਿਸ ਨੇ ਮੈਟਲ ਡਿਟੈਕਟਰ ਰਾਹੀਂ ਉੱਥੇ ਪੜਤਾਲ ਕਰਵਾਈ। ਜਾਣਕਾਰੀ ਜਿਹੜੀ ਮਿਲ ਰਹੀ ਹੈ ਉਹ ਦੱਸਦੀ ਕਿ ਕੁੱਲੂ ਘਾਟੀ ਦੇ ਦੇਵਤਾ ਦੇ ਵੱਲੋਂ ਕਿਹਾ ਗਿਆ ਕਿ ਚੋਰੀ ਕੀਤੀਆਂ ਮੂਰਤੀਆਂ ਹਾਲੇ ਬਹੁਤੀ ਦੂਰ ਜਿਹੜੀਆਂ ਉਹ ਨਹੀਂ ਗਈਆਂ ਤੇ ਉਹ ਛੇਤੀ ਜਿਹੜੀਆਂ ਦੀ ਲੱਭ ਜਾਣਗੀਆਂ ਜੀ। ਪੁਲਿਸ ਦਾ ਇੱਕ ਸੀਨੀਅਰ ਜਿਹੜਾ ਆਫੀਸਰ ਹੈ ਉਹ ਇਹ ਕਹਿੰਦਾ ਹੈ ਕਿ ਇਹ ਮਾਮਲਾ ਧਾਰਮਿਕ ਆਸਥਾ ਦੇ ਨਾਲ ਜੁੜਿਆ ਹੋਇਆ। ਪੁਲਿਸ ਹਰ ਜਾਣਕਾਰੀ ਦੇ ਉੱਤੇ ਕੰਮ ਜਿਹੜਾ ਜੀ ਉਹ ਕਰਨਾ ਚਾਹੁੰਦੀ ਹੈ। ਕੁੱਲੂ ਘਾਟੀ ਦੇ ਵਿੱਚ ਅਜੇ ਵੀ ਜਿਹੜੇ ਦੇਵੀ ਦੇਵਤਿਆਂ ਦੀ ਸੱਤਾ ਜਿਹੜੀ ਹੈ ਜੀ ਉਹ ਕਾਇਮ ਹੈ। ਹਿਮਾਲਯਨ ਸੱਕੀ ਵਿਲੇਜ ਪ੍ਰੋਜੈਕਟ ਜਿਹੜਾ ਹਾਲੇ ਤੱਕ ਇਸ ਕਰਕੇ ਇਹਨੂੰ ਨਹੀਂ ਬਣਾਇਆ ਜਾ ਸਕਿਆ ਕਿਉਂਕਿ ਉੱਥੇ ਜਿਹੜੇ ਦੇਵੀ ਦੇਵਤੇ ਨੇ ਉਹਨਾਂ ਦੇ ਵੱਲੋਂ ਆਗਿਆ ਜਿਹੜੀ ਆ ਉਹ ਨਹੀਂ ਦਿੱਤੀ ਗਈ। ਹੁਣ ਇਹ ਇਸ਼ਾਰੇ ਕਿਹੜੇ ਤਰੀਕੇ ਨਾਲ ਕਰਦੇ ਨੇ, ਬੋਲਦੇ ਨੇ ਦੇਵੀ ਦੇਵਤੇ, ਜਾਂ ਜੇ ਇਸ਼ਾਰਿਆਂ ਵਾਲੀ ਗੱਲ ਹੀ ਹੁੰਦੀ ਤਾਂ ਇਹ ਮੂਰਤੀਆਂ ਜਿਹੜੀਆਂ ਚੋਰੀ ਕਿਉਂ ਹੁੰਦੀਆਂ? ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਹਾਈਵੇਜ਼ ਦੇ ਉੱਤੇ ਜਿਹੜੇ ਲੁਟੇਰਿਆਂ ਦੇ ਗਰੋਹ ਆ ਉਹ ਬਹੁਤ ਜ਼ਿਆਦਾ ਸਰਗਰਮ ਨੇ। ਜਿਹੜੇ ਹਾਈਵੇ ਰੋਬਰਸ ਨੇ ਨਾ ਜੀ, ਇਹ ਸਮੇਂ ਦੇ ਉੱਤੇ ਜਿਹੜੇ ਆ ਜੀ ਇਹ ਫੜੇ ਵੀ ਜਾਂਦੇ ਰਹੇ ਨੇ, ਚਰਚਾ ਦੇ ਵਿੱਚ ਵੀ ਜਿਹੜੇ ਉਹ ਰਹੇ ਨੇ ਜੀ। ਤੋਂ ਹੁਣ ਇੱਕ ਵਾਰੀ ਫੇਰ ਜਿਹੜੇ ਜੀ ਇਹ ਵਾਹਵਾ ਸਰਗਰਮ ਨੇ ਜੀ। ਔਰ ਇਸ ਵੇਲੇ ਜਿਹੜੇ ਪੰਜਾਬ ਦੇ ਵਿੱਚ ਕੌਮੀ ਹਾਈਵੇ ਨੇ ਉਹ ਸੁਰੱਖਿਅਤ ਜਿਹੜੇ ਉਹ ਨਹੀਂ ਹੈਗੇ ਕਿਉਂਕਿ ਪੁਲਿਸ ਦੀ ਕੋਈ ਵਿਸ਼ੇਸ਼ ਰਣਨੀਤੀ ਜਿਹੜੀ ਹੈ ਜੀ ਇਹਨਾਂ ਨੂੰ ਫੜਨ ਦੇ ਵਾਸਤੇ ਨਹੀਂ ਹੈਗੀ ਜੀ। ਉੱਤਰੀ ਭਾਰਤ ਦੇ ਵਿੱਚੋਂ ਹਰਿਆਣਾ ਪਹਿਲੇ ਨੰਬਰ ਤੇ ਆ, ਜਿੱਥੋਂ ਦੇ ਜਿਹੜਾ ਇਹ ਹਾਈਵੇ ਆ ਮੇਨ, ਉਹਦੇ ਤੇ ਸਭ ਤੋਂ ਵੱਧ ਚੋਰੀਆਂ ਤੇ ਲੁੱਟਾਂ ਖੋਹਾਂ ਹੁੰਦੀਆਂ ਨੇ। ਪੰਜਾਬ ਦੇ ਵਿੱਚ ਜਿਹੜੇ ਹਾਈਵੇਜ਼ ਨੇ ਹਰ ਸਾਲ ਚੋਰੀਆਂ ਲੁੱਟਾਂ ਖੋਹਾਂ ਇਹਦੇ ਉੱਤੇ ਵੱਧ ਰਹੀਆਂ ਨੇ। ਪੰਜਾਬ ਪੁਲਿਸ ਨੂੰ ਇਹਨੂੰ ਰੋਕਣ ਦੇ ਵਾਸਤੇ ਕੋਈ ਵਿਸ਼ੇਸ਼ ਰਣਨੀਤੀ ਜਿਹੜੀ ਹੈ ਜੀ ਉਹਦੇ ਕੋਲੇ ਨਹੀਂ ਹੈਗੀ। ਜਿਹੜੇ ਢਾਬੇ ਪੈਂਦੇ ਨੇ ਜੀ ਮੇਨ, ਉਹ ਚੋਰਾਂ ਦੀ ਮਾਰ ਦੇ ਹੇਠ ਜਿਹੜੇ ਆ ਚੁੱਕੇ ਨੇ, ਜਿਹੜੇ ਵੱਡੇ ਉਹ ਪੈਂਦੇ ਨੇ। ਉੱਥੋਂ ਇਹ ਜਿਹੜੇ ਲੁਟੇਰੇ ਨੇ ਨਾ ਜੀ ਇਹ ਆਇਡੈਂਟੀਫਾਈ ਕਰਦੇ ਨੇ ਕਿਸੇ ਵਹੀਕਲ ਨੂੰ, ਫਿਰ ਉਹਦਾ ਪਿੱਛਾ ਵਗੈਰਾ ਜਿਹੜਾ ਜੀ ਉਹ ਕਰਦੇ ਨੇ। ਇਹ ਵੀ ਕਿਹਾ ਜਾਂਦਾ ਜੀ ਕਿ ਕਈ ਤਰੀਕੇ ਜਿਹੜੇ ਅਪਣਾਉਂਦੇ ਨੇ, ਜਿਵੇਂ ਆਂਡਾ ਜਿਹੜਾ ਜੀ ਉਹ ਸੁੱਟ ਦਿੱਤਾ ਵਿੰਡਸ਼ੀਲਡ ਦੇ ਉੱਤੇ, ਉਹਦੇ ਨਾਲ ਜਿਹੜਾ ਜੀ ਉਹ ਦਿਸਣੋਂ ਹਟ ਜਾਂਦਾ। ਜੇ ਤੁਸੀਂ ਵਾਈਪਰ ਚਲਾ ਲਏ ਤਾਂ ਵੀ ਮਾਰੇ ਗਏ, ਜੇ ਪਾਣੀ ਚਲਾ ਲਿਆ ਤਾਂ ਵੀ ਜਿਹੜਾ ਜੀ ਉਹ ਮਾਰੇ ਗਏ। ਕੌਮੀ ਜਿਹੜੇ ਸੜਕ ਮਾਰਗ ਨੇ ਉਹਨਾਂ ਦੇ ਉੱਤੇ ਡਕੈਤੀ ਤੇ ਲੁੱਟ ਖੋਹ ਦੀਆਂ ਪਿਛਲੇ 3 ਸਾਲਾਂ ਦੇ ਵਿੱਚ 654 ਘਟਨਾਵਾਂ ਵਾਪਰੀਆਂ ਨੇ। 1 ਜਨਵਰੀ 11 ਤੋਂ ਲੈ ਕੇ ਦਸੰਬਰ 13 ਤੱਕ ਇਸ ਹਾਈਵੇ ਦੇ ਉੱਤੇ ਸਭ ਤੋਂ ਵੱਧ ਚੋਰੀਆਂ ਹੋਈਆਂ ਔਰ ਇਸ ਸਮੇਂ ਦੇ ਦੌਰਾਨ 522 ਘਟਨਾਵਾਂ ਜਿਹੜੀਆਂ ਹੋਈਆਂ। ਕੌਮੀ ਹਾਈਵੇ ਤੋਂ ਗੱਡੀਆਂ ਤੋਂ ਇਲਾਵਾ ਸਰਕਾਰੀ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਵੀ ਚੋਰੀਆਂ ਜਿਹੜੀਆਂ ਉਹ ਹੋਈਆਂ ਨੇ। ਜਿਹੜੇ ਪੰਜਾਬ ਦੇ ਹਾਈਵੇਜ਼ ਨੇ 3 ਸਾਲਾਂ ਦੇ ਵਿੱਚ 116 ਕੇਸ ਤਾਂ ਇਕੱਲੇ ਡਕੈਤੀ ਤੇ ਲੁੱਟਾਂ ਖੋਹਾਂ ਦੇ ਵਾਪਰੇ ਨੇ। 12 ਦਾ ਵਰ੍ਹਾ ਸਭ ਤੋਂ ਮਾੜਾ ਸੀਗਾ ਜੀ, ਜਦੋਂ ਇੱਕ ਵਰ੍ਹੇ ਦੇ ਵਿੱਚ ਹਾਈਵੇਜ਼ ਦੇ ਉੱਤੇ 286 ਚੋਰੀਆਂ ਤੇ ਡਕੈਤੀ ਦੀਆਂ ਵਾਰਦਾਤਾਂ ਹੋਈਆਂ ਜੀ। ਔਰ ਇਹ ਪਤਾ ਲੱਗਾ ਜੀ ਕਿ ਇਹਦੇ ਵਾਸਤੇ ਕੋਈ ਵਿਸ਼ੇਸ਼ ਹਦਾਇਤਾਂ ਜਾਂ ਵਿਸ਼ੇਸ਼ ਪ੍ਰੋਗਰਾਮ ਜਿਹੜਾ ਜੀ ਉਹ ਨਹੀਂ ਹੈਗਾ। ਸਭ ਤੋਂ ਵੱਧ ਵਾਰਦਾਤਾਂ ਹਰਿਆਣੇ ਦੇ ਵਿੱਚ ਹੋਈਆਂ ਨੇ। ਹਰਿਆਣੇ ਦੇ ਵਿੱਚ 3 ਸਾਲਾਂ ਦੇ ਦੌਰਾਨ 4300 ਤੋਂ ਉੱਪਰ ਜਿਹੜੀਆਂ ਵਾਰਦਾਤਾਂ ਨੇ ਉਹ ਮੇਨ ਹਾਈਵੇਜ਼ ਦੇ ਉੱਤੇ ਹੋ ਚੁੱਕੀਆਂ ਨੇ। ਔਰ ਹਰਿਆਣੇ ਦੇ ਵਿੱਚ ਇਹਨਾਂ ਹਾਈਵੇਜ਼ ਦੇ ਉੱਤੇ 3235 ਚੋਰੀ ਦੀਆਂ ਘਟਨਾਵਾਂ ਹੋਈਆਂ ਨੇ। ਡਕੈਤੀ ਤੇ ਲੁੱਟਾਂ ਖੋਹਾਂ ਦੇ 623 ਕੇਸ ਜਿਹੜੇ ਉਹ ਸਾਹਮਣੇ ਆਏ ਨੇ। ਜਦੋਂ ਆਉਂਦੇ ਨੇ ਜੀ ਇੱਧਰ ਪੰਜਾਬ ਦੇ ਵਿੱਚ ਜਿਹੜੇ NRIs, ਤਾਂ ਉਹਨਾਂ ਨੂੰ ਇਸ ਗੱਲ ਦਾ ਧਿਆਨ ਥੋੜ੍ਹਾ ਜਿਹਾ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਜਿੱਥੇ ਡਰਾਈਵਰ ਡਰੂਵਰ ਕਹਿੰਦੇ ਨਾ ਜੀ ਇਸ ਜਗ੍ਹਾ ਦੇ ਉੱਤੇ ਰੁਕਣਾ, ਉਹਨਾਂ ਦੀ ਬਹੁਤੀ ਗੱਲ ਜਿਹੜੀ ਹੈ ਨਾ ਜੀ ਉਹ ਨਾ ਮੰਨੀ ਜਾਵੇ। ਜਿਹੜੇ ਅਨਨੋਨ ਡਰਾਈਵਰ ਨੇ, ਜੇ ਤੁਹਾਡੇ ਪਿੰਡ ਵਗੈਰਾ ਦੇ ਵਿੱਚੋਂ ਡਰਾਈਵਰ, ਫਿਰ ਤਾਂ ਕੋਈ ਐਡੀ ਗੱਲ ਬਹੁਤੀ ਨਹੀਂ ਹੈਗੀ, ਪਰ ਅੰਨਾ ਵਿਸ਼ਵਾਸ ਉਹਨਾਂ ਦੇ ਉੱਤੇ ਨਾ ਕੀਤਾ ਜਾਵੇ। ਜਿਹੜੇ ਡਰਾਈਵਰਸ ਨੇ, ਬੇਸ਼ੱਕ ਉਹ ਤੁਹਾਡੇ ਪਿੰਡ ਦੇ ਵਿੱਚੋਂ ਹੀ ਜਿਹੜਾ ਡਰਾਈਵ ਕਰਨ ਵਾਲਾ ਕਿਉਂ ਨਾ ਹੋਵੇ, ਇਹ ਅਕਸਰ ਜਿਹੜਾ ਜੀ ਉਹ ਰਲ ਜਾਂਦੇ ਨੇ ਇਹਨਾਂ ਲੁਟੇਰਿਆਂ ਦੇ ਨਾਲ। ਇਸ ਕਰਕੇ ਥੋੜ੍ਹੀ ਜਿਹੀ ਜਿਹੜੇ ਹੈ ਪ੍ਰੀਕਾਸ਼ਨਸ ਉਹ ਤੁਹਾਨੂੰ ਇਸ ਤਰ੍ਹਾਂ ਦੀ ਕਿਸੇ ਵਾਰਦਾਤ ਤੋਂ ਉਹ ਬਚਾ ਸਕਦੀ ਹੈ। ਜੀ ਬਿਲਕੁਲ ਜੀ, ਸੁਚੇਤ ਰਹਿਣਾ ਚਾਹੀਦਾ ਇਹੋ ਜਿਹੀਆਂ ਚੀਜ਼ਾਂ ਤੋਂ। ਤੇ ਅਗਲੀ ਜਿਹੜੀ ਗੱਲ ਕਰਦੇ ਹਾਂ ਵੀ ਸਰਕਾਰ ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਜਿਹੜਾ ਉਹ ਮਨਾਉਣ ਜਾ ਰਹੀ ਆ, ਇਸ ਦੇ ਪਿੱਛੇ ਕਾਫੀ ਜਿਹੜੀ ਸਿਆਸਤ ਆ ਉਹ ਲੱਗ ਰਹੀ ਆ। ਸਿਆਸਤ ਇਹ ਹੈ ਜੀ ਕਿ ਜਿਹੜਾ ਐਕਚੁਅਲੀ ਜਿਹੜਾ ਵੋਟ ਬੈਂਕ ਹੈ, ਜਿਹੜਾ ਦਲਿਤ ਭਾਈਚਾਰੇ ਦਾ ਵੋਟ ਬੈਂਕ ਹੈ ਜੀ, ਉਹ ਇੱਕ ਮੇਨ ਜਿਹੜਾ ਕਾਰਨ ਹੈ
ਹੁਣ ਸਾਰਿਆਂ ਦੀ ਜਿਹੜੀ ਟੇਕ ਹੈ ਨਾ ਜੀ ਉਹਦੇ ਉੱਤੇ ਹੀ ਲੱਗੀ ਹੋਈ ਹੈ, ਚਾਹੇ ਬੀਜੇਪੀ ਹੋਵੇ, BSP ਵੀ ਆਪਣਾ ਜਿਹੜਾ ਵੋਟ ਬੈਂਕ ਹੈ ਜੀ ਦੁਬਾਰਾ ਪ੍ਰਾਪਤ ਕਰਨ ਦੀ ਕੋਸ਼ਿਸ਼ ਹੱਥ ਪੈਰ ਮਾਰ ਰਹੀ ਹੈ, ਕਾਂਗਰਸ ਵੀ ਮਾਰ ਰਹੀ ਹੈ। ਕਾਂਗਰਸ ਤਾਂ ਵੈਸੇ ਆਪਸ ਦੇ ਵਿੱਚ ਹੀ ਹੱਥ ਪੈਰ ਜ਼ਿਆਦਾ ਮਾਰੀ ਜਾਂਦੀ ਹੈ ਜੀ। ਜਿਹੜੇ ਅਕਾਲੀ ਦਲ ਹੈ ਜੀ ਉਹਦੇ ਵੱਲੋਂ ਜਿਹੜਾ ਜੀ ਬਾਬਾ ਜੀਵਨ ਸਿੰਘ ਹੋਰਾਂ ਦਾ ਸ਼ਹੀਦੀ ਦਿਹਾੜਾ ਜਿਹੜਾ ਜੀ ਉਹ ਮਾਨਾਵਾਲਾ ਦੇ ਵਿੱਚ ਪਿੰਡ ਬਸੰਬਰਪੁਰਾ ਦੇ ਵਿੱਚ ਇਸ ਵਾਰੀ ਪਹਿਲੀ ਵਾਰੀ ਜਿਹੜਾ ਜੀ ਸੂਬੇ ਪੱਧਰ ਦੇ ਉੱਤੇ ਮਨਾਇਆ ਜਾ ਰਿਹਾ। ਸਰਕਾਰ ਜਿਹੜੀ ਹੈ ਜੀ ਲੋਕਾਂ ਨੂੰ ਦੂਰ ਦੂਰ ਤੋਂ ਲਿਆਉਣ ਦੇ ਵਾਸਤੇ ਸਰਕਾਰੀ ਟਰਾਂਸਪੋਰਟ ਜਿਹੜੀ ਹੈ ਜੀ ਉਹਦੀ ਵਰਤੋਂ ਕਰ ਰਹੀ ਹੈ। ਅੰਮ੍ਰਿਤਸਰ ਜ਼ਿਲ੍ਹੇ ਦੀਆਂ ਪੰਜਾਬ ਰੋਡਵੇਜ਼ ਤੇ PRTC ਦੀਆਂ ਬੱਸਾਂ ਜਿਹੜੀਆਂ ਜੀ ਉਹ 400 ਦੇ ਕਰੀਬ ਜਿਹੜੀਆਂ ਲੈਣ ਦੀਆਂ ਗਈਆਂ ਨੇ, ਔਰ ਸਰਕਾਰ ਦੇ ਵੱਲੋਂ ਦੂਰ ਦਰਾਡੇ ਤੋਂ ਵੀ ਜਿਹੜਾ ਜੀ ਇਹਨਾਂ ਬੱਸਾਂ ਦੇ ਰਾਹੀਂ ਲਿਆਂਦਾ ਜਾਊਗਾ ਜੀ, ਲੋਕਾਂ ਨੂੰ ਉੱਥੇ ਢੋਇਆ ਜਾਊਗਾ। ਪੰਜਾਬ ਰੋਡਵੇਜ਼ ਦੇ ਕੋਲੋਂ 600, PRTC ਦੇ ਕੋਲੋਂ 400 ਬੱਸਾਂ ਜਿਹੜੀਆਂ ਉਹ ਫੜੀਆਂ ਗਈਆਂ ਨੇ। ਇਹਦੇ ਵਿੱਚ 56 ਬੱਸਾਂ ਅੰਮ੍ਰਿਤਸਰ ਡਿਪੂ ਦੀਆਂ ਨੇ ਜੀ। ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚੋਂ ਲੋਕਾਂ ਨੂੰ ਲਿਆਉਣ ਦੇ ਵਾਸਤੇ 400 ਬੱਸਾਂ ਜਿਹੜੀਆਂ ਨੇ ਉਹ ਉਹਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਜੀ। ਅੱਜ ਇਹ ਜਿਹੜਾ ਜੀ ਦਿਹਾੜਾ ਉੱਥੇ ਮਨਾਇਆ ਜਾ ਰਿਹਾ, ਔਰ ਇਹਦੇ ਵਿੱਚ ਜਿਹੜਾ ਪੱਤਾ ਹੈ ਜੀ ਉਹ ਦਲਿਤ ਭਾਈਚਾਰੇ ਵਾਲਾ ਖੇਡਿਆ ਜਾ ਰਿਹਾ, ਤਾਂ ਕਿ ਇਹ ਜਿਹੜਾ ਵੋਟ ਹੈ ਉਹਨਾਂ ਤੋਂ ਕਿਸੇ ਤਰੀਕੇ ਦੇ ਨਾਲ ਨਾ ਖੁੱਸ ਜੇ। ਨਹੀਂ ਤਾਂ ਇਹਦਾ ਇਹ ਮਤਲਬ ਨਹੀਂ ਹੈ ਜੀ ਕਿ ਬਾਬਾ ਜੀਵਨ ਸਿੰਘ ਜੀ ਦੀ ਯਾਦ ਬਹੁਤ ਆ ਗਈ ਸਰਕਾਰ ਨੂੰ ਤੇ ਇਸ ਕਰਕੇ ਉਹ ਮਨਾਉਣ ਤੁਰ ਪਈ। ਇਹਦਾ ਮਕਸਦ ਜਿਹੜਾ ਸਿਰਫ ਇਹੀ ਹੈ ਕਿ ਵੋਟਾਂ ਨਾ ਟੁੱਟ ਜਾਣਗੇ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਅਰਵਿੰਦ ਕੇਜਰੀਵਾਲ ਜਿਸ ਜਿਹੜੇ ਜੀ ਮਾਨਹਾਨੀ ਦੇ ਕੇਸ ਦੇ ਵਿੱਚ ਅੰਦਰ ਵੀ ਰਹਿ ਕੇ ਆਏ, ਬੇਲ ਵੀ ਜਿਹੜੀ ਆ ਉਹਨਾਂ ਨੇ ਨਹੀਂ ਲਈ। ਨਿਤਿਨ ਗਡਕਰੀ ਦੇ ਖਿਲਾਫ ਜਿਹੜਾ ਮਾਨਹਾਨੀ ਦਾ ਕੇਸ ਸੀ ਉਸ ਦੇ ਵਿੱਚ ਅਦਾਲਤ ਵੱਲੋਂ ਹੁਣ ਨਿਤਿਨ ਗਡਕਰੀ ਨੂੰ 10,000 ਰੁਪਏ ਦਾ ਜੁਰਮਾਨਾ ਲਾਇਆ ਗਿਆ। ਜੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਇਹ ਮਾਨਹਾਨੀ ਦਾ ਮਾਮਲਾ ਜਿਹੜਾ ਅਦਾਲਤ ਦੇ ਵਿੱਚ ਸੀਗਾ, ਅਦਾਲਤ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਕਰਕੇ ਦਿੱਲੀ ਦੀ ਅਦਾਲਤ ਨੇ ਨਿਤਿਨ ਗਡਕਰੀ ਨੂੰ ਜੀ 10,000 ਰੁਪਏ ਜੁਰਮਾਨਾ ਜਿਹੜਾ ਉਹ ਕੀਤਾ। ਇਹ ਪਤਾ ਲੱਗਾ ਜੀ ਕਿ 3 ਦਿਨ ਪਹਿਲਾਂ ਹਲਫਨਾਮਾ ਦਾਖਲ ਕਰਨਾ ਸੀਗਾ ਨਿਤਿਨ ਗਡਕਰੀ ਨੇ, ਔਰ ਇਹ ਹਲਫਨਾਮਾ ਜਿਹੜਾ ਸੀਗਾ ਦਾਖਲ ਕਰਕੇ ਅਰਵਿੰਦ ਕੇਜਰੀਵਾਲ ਦੇ ਵਕੀਲ ਨੂੰ ਦੇਣਾ ਸੀਗਾ, ਪਰ ਇਸ ਤਰ੍ਹਾਂ ਕੁਝ ਨਹੀਂ ਕੀਤਾ ਗਿਆ ਜੀ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਜਿਹੜੀ ਹੈ ਜੀ ਹੁਣ ਮਾਰਚ ਦੇ ਵਿੱਚ 2015 ਦੇ ਵਿੱਚ ਰੱਖ ਦਿੱਤੀ ਹੈ। ਗਡਕਰੀ ਦੇ ਵੱਲੋਂ ਪੇਸ਼ ਜਿਹੜੇ ਸੀਨੀਅਰ ਵਕੀਲ ਸੀਗੇ ਪਿੰਕੀ ਆਨੰਦ, ਉਹਨੇ ਦੱਸਿਆ ਕਿ ਹਲਫਨਾਮਾ ਕੇਜਰੀਵਾਲ ਦੇ ਵਕੀਲ ਪ੍ਰਸ਼ਾਂਤ ਭੂਸ਼ਣ ਦੇ ਦਫ਼ਤਰ ਦੇ ਵਿੱਚ 18 ਦਸੰਬਰ ਨੂੰ ਸੌਂਪ ਦਿੱਤਾ ਗਿਆ ਸੀਗਾ, ਪਰ ਅਦਾਲਤ 'ਚ ਮੌਜੂਦ ਵਕੀਲ ਰਿਸ਼ੀਕੇਸ਼ ਨੇ ਇਹ ਤੋਂ ਨਾ ਕੀਤੀ ਤੇ ਕਿਹਾ ਕਿ ਇਹ ਹਲਫਨਾਮਾ ਅੱਜ ਹੀ ਦਿੱਤਾ ਗਿਆ। ਹਲਫਨਾਮਾ ਜਿਹੜਾ ਸਮੇਂ ਦੇ ਉੱਤੇ ਨਹੀਂ ਸੀ ਦਿੱਤਾ ਗਿਆ ਜੀ, ਇਸ ਕਰਕੇ ਅਦਾਲਤ ਨੇ ਜਿਹੜਾ ਜੀ ਗਡਕਰੀ ਨੂੰ 10,000 ਰੁਪਏ ਜੁਰਮਾਨਾ ਜਿਹੜਾ ਜੀ ਉਹ ਕਰ ਦਿੱਤਾ ਹੈ। ਬੇਸ਼ੱਕ ਉਹਦੇ ਵਕੀਲਾਂ ਨੇ ਇਸ ਜੁਰਮਾਨੇ ਨੂੰ ਗਲਤ ਠਹਿਰਾਇਆ, ਪਰ ਅਦਾਲਤ ਨੇ ਕਿਹਾ ਕਿ ਇਹ ਫੈਸਲਾ ਜਿਹੜਾ ਅਦਾਲਤ ਦੇ ਵੱਲੋਂ ਦਿੱਤਾ ਜਾ ਚੁੱਕਿਆ, ਇਹਦੀ ਜਿਹੜਾ ਜੀ ਇਹਦਾ ਵਿਰੋਧ ਨਹੀਂ ਕੀਤਾ ਜਾ ਸਕਦਾ। ਇਹਦੀ ਕੋਈ ਦਲੀਲ ਜਿਹੜੀ ਹੈ ਜੀ ਉਹ ਨਹੀਂ ਹੈਗੀ, ਦਲੀਲ ਅਪੀਲ ਵੀ ਨਹੀਂ ਹੈਗੀ ਕੋਈ ਵੀ। 10,000 ਰੁਪਇਆ ਉਹਨੂੰ ਜਿਹੜਾ ਜੀ ਉਹ ਦੇਣਾ ਪੈਣਾ ਜੁਰਮਾਨਾ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ, ਠੰਡ ਤੇ ਧੁੰਦ ਨੇ ਜਿਹੜੇ ਜੀ ਪੂਰੇ ਉੱਤਰ ਭਾਰਤ ਦੇ ਵਿੱਚ ਤੇ ਪੰਜਾਬ ਦੇ ਵਿੱਚ ਕਾਫੀ ਜਿਹੜਾ ਜੀ ਕੋਹਰਾਮ ਮਚਾਇਆ। 3 ਮੌਤਾਂ ਦੀ ਰਿਪੋਰਟ ਆ ਰਹੀ ਆ ਅੰਮ੍ਰਿਤਸਰ ਤੋਂ। ਜੀ ਹਾਦਸੇ ਬੜੇ ਹੋ ਰਹੇ ਨੇ ਜੀ ਸੜਕਾਂ ਦੇ ਉੱਤੇ। ਜਿਹੜਾ ਬਠਿੰਡਾ ਡੱਬ ਵਾਲੀ ਸੜਕ ਆ ਜੀ ਉਹਦੇ ਉੱਤੇ ਜਿਹੜਾ ਇੱਕ ਕਾਰ ਤੇ ਜਿਹੜਾ ਜੀ ਟਰੱਕ ਦੇ ਵਿਚਾਲੇ ਟੱਕਰ ਹੋਈ ਹੈ, ਔਰ ਇੱਕੋ ਪਿੰਡ ਦੇ 4 ਨੌਜਵਾਨ ਜਿਹੜੇ ਉਹ ਥਾਂ ਦੇ ਉੱਤੇ ਹੀ ਮਾਰੇ ਗਏ ਜੀ ਇਸ ਹਾਦਸੇ ਦੀ ਵਜ੍ਹਾ ਕਰਕੇ। ਧੁੰਦ ਕਾਰਨ ਇਹ ਹਾਦਸੇ ਕਾਫੀ ਹੋ ਰਹੇ ਨੇ। ਉੱਧਰ ਜਿਹੜਾ ਪਾਰਾ ਹੈ ਜੀ ਉਹ ਡਿੱਗਿਆ ਹੋਰ ਜ਼ਿਆਦਾ, ਔਰ ਧੁੰਦ ਜਿਹੜੀ ਹੈ ਜੀ ਉਹ ਲੱਥ ਹੀ ਨਹੀਂ ਰਹੀ। ਪਿਛਲੇ 2-3 ਦਿਨ ਤੋਂ ਜਿਹੜੀ ਹੈ ਜੀ ਉਹ ਸੂਰਜ ਨਹੀਂ ਚੜ੍ਹ ਰਿਹਾ ਜੀ। ਇਸ ਠੰਡ ਦੀ ਵਜ੍ਹਾ ਕਰਕੇ ਅੰਮ੍ਰਿਤਸਰ ਦੇ ਵਿੱਚ ਜਿਹੜੀਆਂ ਜੀ ਉਹ 3 ਮੌਤਾਂ ਹੋ ਗਈਆਂ ਨੇ ਜੀ। ਅੰਮ੍ਰਿਤਸਰ ਦੇ ਵਿੱਚ ਦੋਵੇਂ ਲਾਸ਼ਾਂ ਜਿਹੜੀਆਂ ਨੇ ਜੀ ਇਹ ਉਹ ਲਾਵਾਰਸ ਰੂਪ ਦੇ ਵਿੱਚ ਜਿਹੜੀਆਂ ਬਰਾਮਦ ਹੋਈਆਂ ਨੇ, ਔਰ ਇੱਕ ਰਿਕਸ਼ਾ ਚਾਲਕ ਸੀਗਾ ਜੀ ਦਇਆ ਸ਼ੰਕਰ, ਇਹ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ। ਸੋ ਇਹ ਤਿੰਨੇ ਜਿਹੜੀਆਂ ਜੀ ਗਰੀਬ ਲੋਕ ਨੇ ਜੀ ਜਿਹੜੇ ਮਾਰੇ ਗਏ ਨੇ ਇਸ ਠੰਡ ਦੇ ਨਾਲ। ਅਗਲੇ 24 ਘੰਟਿਆਂ ਦੇ ਦੌਰਾਨ ਮੌਸਮ ਵਿਭਾਗ ਦਾ ਇਹ ਕਹਿਣਾ ਕਿ ਪਾਰਾ ਜਿਹੜਾ ਜੀ ਉਹ ਹੋਰ ਜ਼ਿਆਦਾ ਡਿੱਗੂਗਾ, ਕੋਹਰਾ ਜਿਹੜਾ ਜੀ ਉਹ ਹੋਰ ਪਊਗਾ, ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜੇ ਆ ਜੀ ਉਹ ਬਰਫ਼ਬਾਰੀ ਹੋਰ ਹੋਣ ਦੀ ਸੰਭਾਵਨਾ ਜਿਹੜੀ ਆ ਉਹ ਦੱਸੀ ਗਈ ਹੈ। ਰਾਤ ਦਾ ਜਿਹੜਾ ਤਾਪਮਾਨ ਹੈ ਜੀ ਉਹ ਅੰਮ੍ਰਿਤਸਰ, ਪਟਿਆਲਾ ਤੇ ਲੁਧਿਆਣਾ ਦਾ ਸਭ ਤੋਂ ਘੱਟ ਜਿਹੜਾ ਜੀ ਰਿਹਾ, ਜਿਹੜਾ ਕਿ 0 ਡਿਗਰੀ ਤੱਕ ਪਹੁੰਚ ਗਿਆ ਜੀ। ਸੋ ਠੰਡ ਜਿਹੜੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੇ ਰੰਗ ਜਿਹੜੇ ਆ ਜੀ ਥੋੜੇ ਉਹ ਹੋਰ ਦਿਖਾਊਗੀ। ਇਸ ਵਾਰੀ ਇਹ ਕਿਹਾ ਜਾ ਰਿਹਾ ਕਿ ਸਨੋ ਕੈਪ ਜਿਹੜਾ ਜੀ ਉਹ ਵਧੂਗਾ ਪਹਾੜਾਂ ਦੇ ਵਿੱਚ, ਜਿਹੜਾ ਕਿ ਸਮਰ ਦੇ ਵਾਸਤੇ ਬਹੁਤ ਚੰਗਾ ਰਹਿੰਦਾ ਜੀ, ਕਿਉਂਕਿ ਉਹ ਜਿਹੜਾ ਪਾਣੀ ਹੈ ਫਿਰ ਡੈਮਾਂ ਦੇ ਵਿੱਚ ਆਉਂਦਾ ਹੈ। ਸੋ ਬੇਸ਼ੱਕ ਜਿਹੜੇ ਮੀਂਹ ਪਿਆ ਸੀਗਾ ਜੀ ਉਹ
ਫਸਲ ਦੇ ਵਾਸਤੇ ਬਹੁਤ ਵਧੀਆ, ਕਣਕ ਦੇ ਵਾਸਤੇ। ਪਰ ਹੁਣ ਜਿਹੜਾ ਕੋਰਾ ਪੈ ਰਿਹਾ ਜੀ, ਇਹ ਸਬਜ਼ੀਆਂ ਦੇ ਵਾਸਤੇ ਬਹੁਤਾ ਚੰਗਾ ਨਹੀਂ ਹੁੰਦਾ। ਸਬਜ਼ੀਆਂ ਦੀ ਉੱਤੇ ਅਸਰ ਇਹਦਾ ਪੈਂਦਾ ਜੀ। ਜੀ ਜੀ, ਸਬਜ਼ੀਆਂ ਤੇ ਮਾਰ ਕਰਦਾ ਆ ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਆ ਢੰਡਾਰੀ ਕਾਂਡ ਦੇ ਵਿੱਚ, ਪੁਲਿਸ ਕਹਿ ਰਹੀ ਹੈ ਵੀ ਉਹਨਾਂ ਨੂੰ ਕੁਝ ਅਹਿਮ ਸਬੂਤ ਹੱਥ ਲੱਗੇ ਆ। ਪੁਲਿਸ ਦੱਸ ਰਹੀ ਹੈ ਜੀ ਕਿ ਜਿਹੜੇ ਇਹ ਵਿਅਕਤੀ ਸਨ, ਜਿਹੜੇ ਗ੍ਰਿਫਤਾਰ ਹੋਏ ਨੇ, ਉਹ ਫੋਨ ਦੇ ਉੱਤੇ ਕਿਸੇ ਨਾਲ ਜਿਹੜੀ ਗੱਲਬਾਤ ਹੈ, ਜਿਹਦੇ ਦੌਰਾਨ ਇਹ ਲੜਕੀ ਅਗਵਾ ਹੋਈ ਰਹੀ ਹੈ, ਉਹ ਗੱਲਬਾਤ ਕਰਦੇ ਰਹੇ ਨੇ। ਜਿਹੜੇ IG ਨੇ ਪ੍ਰਮੋਦ ਮਾਨ, ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਉਹ ਖੁਲਾਸਾ ਇਹਦੇ ਸਬੰਧ ਦੇ ਵਿੱਚ ਕਰਨਗੇ। ਉਹ ਕੀ ਖੁਲਾਸਾ ਇਹਦੇ ਵਾਸਤੇ ਅਜੇ ਬਹੁਤਾ ਕੁਝ ਜਿਹੜਾ ਜੀ ਉਹ ਪਤਾ ਨਹੀਂ ਲੱਗਿਆ। ਮੈਂ ਦੱਸਣਾ ਕਿ 7 ਜਣੇ ਜਿਹੜੇ ਨੇ ਉਹ ਗ੍ਰਿਫਤਾਰ ਨੇ। ਮਾਮਲਾ ਜਿਹੜਾ ਢੰਡਾਰੀ ਕਾਂਡ ਹੋਇਆ ਸੀਗਾ, ਨਾਬਾਲਗ ਲੜਕੀ ਅਗਵਾ ਕਰ ਲਈ ਗਈ ਸੀਗੀ। ਉਹਦਾ ਬਲਾਤਕਾਰ ਜਿਹੜਾ ਹੋਇਆ ਜੀ, ਬਾਅਦ ਦੇ ਵਿੱਚ ਜਦੋਂ ਜ਼ਮਾਨਤ ਦੇ ਉੱਤੇ ਇਹ ਲੋਕ ਆ ਗਏ ਤਾਂ ਉਹਨੂੰ ਧਮਕੀਆਂ ਦਿੰਦੇ ਰਹੇ ਕੇਸ ਵਾਪਸ ਲੈਣ ਦੀਆਂ। ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ ਤੇ ਇਹਨਾਂ ਲੋਕਾਂ ਦੇ ਹੌਸਲੇ ਇੰਨੇ ਵੱਧ ਗਏ ਕਿ ਤੇਲ ਲੈ ਕੇ ਲੜਕੀ ਦੇ ਘਰੇ ਚਲੇ ਗਏ ਔਰ ਲੜਕੀ ਨੂੰ ਜਿਉਂਦਿਆਂ ਨੂੰ ਸਾੜ ਦਿੱਤਾ ਸੀਗਾ, ਜਿਹਦੀ ਹਸਪੀਟਲ ਦੇ ਵਿੱਚ ਮੌਤ ਹੋ ਗਈ ਸੀ। ਇਸ ਮਾਮਲੇ ਦੇ ਵਿੱਚ ਲੋਕਾਂ ਦੇ ਵਿੱਚ ਜਿਹੜਾ ਰੋਹ ਕਾਫੀ ਹੈ ਜੀ, ਉਹ ਕਈ ਵਾਰੀ ਹਾਈਵੇ ਦੇ ਉੱਤੇ ਜਿਹੜਾ ਜੀ ਉਹ ਜਾਮ ਲਾ ਚੁੱਕੇ ਨੇ। ਨਿਰੰਤਰ ਲੋਕ ਜਿਹੜੇ ਨੇ ਇਸ ਲੜਕੀ ਦੇ ਘਰ ਦੇ ਬਾਹਰ ਜਿਹੜੇ ਉਹ ਇਕੱਠੇ ਹੋ ਰਹੇ ਨੇ। ਇਹ ਪ੍ਰਵਾਸੀ ਮਜ਼ਦੂਰ ਦੀ ਲੜਕੀ ਸੀ ਜੀ, ਸ਼ਾਇਦ ਇਸ ਕਰਕੇ ਮੀਡੀਆ ਨੇ ਬਹੁਤਾ ਇਸ ਮਾਮਲੇ ਨੂੰ ਚੁੱਕਿਆ ਨਹੀਂ। ਜੀ ਜੀ ਜੀ। ਅਤੇ ਅਗਲੀ ਗੱਲ ਕਰਦੇ ਆ, ਪੰਜਾਬ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਆ ਉਹ ਬਹੁਤ ਹੀ ਛੋਟਾ ਜਿਹੜਾ ਆ ਉਹ ਰੱਖਿਆ ਗਿਆ, ਜਿਸ ਕਰਕੇ ਕਾਂਗਰਸ ਕਹਿੰਦੇ ਜੀ ਜਿਹੜੀ ਖਾਸੀ ਨਾਰਾਜ਼ ਆ। ਪਹਿਲਾਂ ਅਕਾਲੀ ਨਿਰਾਸ਼ ਹੁੰਦੇ ਸੀਗੇ ਜਦੋਂ ਕਾਂਗਰਸ ਵਾਲੇ ਛੋਟਾ ਰੱਖਦੇ ਸੀ। ਇਹ ਸਿਆਸੀ ਪਾਰਟੀਆਂ ਨੇ ਇੱਕ ਤਰੀਕਾ ਹੀ ਅਪਣਾ ਲਿਆ ਜੀ ਕਿ ਛੋਟੇ ਤੋਂ ਛੋਟਾ ਜਿਹੜਾ ਜੀ ਉਹ ਰੱਖੋ, ਤਾਂ ਕਿ ਸਰਕਾਰਾਂ ਜਿਹੜੀਆਂ ਨੇ ਉਹ ਘਿਰਨਾ ਮਸਲਿਆਂ ਦੇ ਵਿੱਚ। ਉਹ ਕਰਦੇ ਕੀ ਨੇ ਜੀ, ਪਹਿਲਾ ਦਿਨ ਤਾਂ ਹੋਊਗਾ ਜੀ ਸ਼ਰਧਾਂਜਲੀਆਂ ਦੇਣ ਦਾ, ਮੁੜ ਕੇ ਉਠਾ ਦਿੱਤਾ ਜਾਊਗਾ, ਆਪੋ ਆਪਣੇ ਘਰੇ ਜਾਓ ਕੱਲ ਨੂੰ, ਤੇ ਅਗਲੇ ਦਿਨ ਫਿਰ ਰੌਲਾ ਪਊਗਾ, ਫਿਰ ਮੁਰਦਾਬਾਦ ਜਿੰਦਾਬਾਦ ਹੋਊਗੀ, ਫਿਰ ਕਾਲੇ ਚੋਗੇ ਜਿਹੜੇ ਨੇ ਉਹ ਪਾ ਕੇ ਵਿਰੋਧੀ ਧਿਰ ਵਾਲੇ ਜਾਣਗੇ, ਫਿਰ ਉਹ ਵਾਕਆਊਟ ਕਰ ਦੇਣਗੇ ਤੇ ਵਾਕਆਊਟ ਕਰਨ ਤੋਂ ਬਾਅਦ ਜਿਹੜੇ ਬਿੱਲ ਨੇ 3-4 ਅਹਿਮ ਉਹ ਪਾਸ ਕਰ ਲਏ ਜਾਣਗੇ। ਫਿਰ ਉਹਨਾਂ ਨੂੰ ਮਨਾਉਣ ਦਾ ਯਤਨ ਕੀਤਾ ਜਾਊਗਾ, ਉਹ ਮੰਨਣਗੇ ਨਹੀਂ, ਫਿਰ ਕਹਿਣਗੇ ਜੀ ਕਿ ਅਸੀਂ ਮਿਲੇ ਆ ਸਪੀਕਰ ਨੂੰ, ਉਹਨੇ ਕਿਹਾ ਜੀ ਵਧਾਇਆ ਨਹੀਂ ਜਾ ਸਕਦਾ ਜਿਹੜਾ ਸੈਸ਼ਨ ਆ ਜੀ, ਤੇ ਉਸ ਤੋਂ ਬਾਅਦ ਇਹ ਕਹਿਣਗੇ ਚਲੋ ਜੀ ਅਗਲੇ ਸੈਸ਼ਨ ਤੱਕ ਬਸ ਅੱਲਾ ਅੱਲਾ ਖੈਰ ਸੱਲਾ। ਸੋ ਉਦੋਂ ਇਹ ਸਾਰਾ ਕੁਝ ਜਿਹੜਾ ਜੀ ਏਦਾਂ ਹੀ ਆ ਜੀ ਜਿਵੇਂ ਕੋਈ ਫਿਲਮ ਤੁਸੀਂ ਰਿਵਾਈਂਡ ਕਰਕੇ ਦੇਖ ਰਹੇ ਹੁੰਦੇ ਹੋ। ਬਿਲਕੁਲ ਜੀ, ਬਾਰ-ਬਾਰ ਉਹੀ ਐਗਜ਼ੈਕਟਲੀ ਸੇਮ ਜਿਹੜਾ ਜੀ ਇੱਕ ਵਾਰੀ ਫੇਰ ਦੇਖਣ ਨੂੰ ਮਿਲੂਗਾ। ਉਹਦੇ ਵਿੱਚ ਕੀ ਹੋਣਾ ਹੈ, ਜੋ ਮੈਂ ਤੁਹਾਨੂੰ ਦੱਸਦਾ ਜੀ, ਇਹੀ ਸਾਰਾ ਕੁਝ ਇਸੇ ਤਰੀਕੇ ਦੇ ਨਾਲ ਜਿਹੜਾ ਚੱਲੂਗਾ। ਬੇਸ਼ੱਕ ਕਾਂਗਰਸ ਜੋ ਮਰਜ਼ੀ ਕਹੀ ਚੱਲੇ ਕਿ ਉਹਨੇ ਤਿਆਰੀ ਬੜੀ ਕਰ ਲਈ ਹੈ ਜੀ। ਕਾਂਗਰਸ ਪਹਿਲਾਂ ਤਿਆਰੀ ਇਹ ਤਾਂ ਕਰ ਲਈ ਕਿ ਉਹਨੇ ਸੈਸ਼ਨ ਦੇ ਵਿੱਚ ਜਾਣਾ ਜਾਂ ਦਿੱਲੀ ਦੇ ਵਿੱਚ ਬਹਿ ਕੇ ਪ੍ਰਤਾਪ ਸਿੰਘ ਬਾਜਵੇ ਨੂੰ ਗੱਦੀ ਤੋਂ ਲਾਉਣਾ। ਸਾਰੇ ਜਿਹੜੇ ਨੇ ਜੀ ਜਿਹੜੇ MLA ਉੱਥੇ ਬੈਠੇ ਹੋਏ ਨੇ, ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰੀ ਨੇ, ਉਹਨਾਂ ਦਾ ਬਿਆਨ ਆ ਗਿਆ, ਕਹਿੰਦੇ ਮੈਂ ਪ੍ਰਤਾਪ ਸਿੰਘ ਬਾਜਵਾ ਨੂੰ ਪ੍ਰਧਾਨ ਹੀ ਨਹੀਂ ਮੰਨਦਾ, ਜਿਹਦੇ ਨਾਲ ਕਹਿੰਦੇ ਵਰਕਰ ਨਹੀਂ ਹੈਗੇ, ਉਹ ਕਾਹਦਾ ਪ੍ਰਧਾਨ ਹੈ। ਉਹ ਸ਼ਰਿਆਮ ਜਿਹੜਾ ਜੀ ਉਹ ਬਾਗੀ ਸੁਰਾਂ ਦੇ ਵਿੱਚ ਬੈਠੇ ਨੇ। ਤੇ ਜਿਹੜੀ ਵਿਰੋਧੀ ਧਿਰ ਨੇ ਘੇਰਨਾ ਹੁੰਦਾ ਜੀ, ਹੋਮਵਰਕ ਕਰਨਾ ਹੁੰਦਾ, ਹੋਮਵਰਕ ਆਹ ਹੋ ਰਿਹਾ ਜੀ। ਹੋਮ ਜਿਹੜਾ ਮਿਲਿਆ ਹੋਇਆ ਉੱਥੇ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਦਿੱਲੀ ਉੱਥੇ ਬਿਠਾ ਕੇ ਲੰਚ ਖਵਾ ਕੇ ਉਹਨਾਂ ਨੂੰ ਵਰਕ ਇਹ ਦਿੱਤਾ ਜਾ ਰਿਹਾ ਕਿ ਹਾਈ ਕਮਾਂਡ ਦੇ ਕੋਲੇ ਜਾਓ, ਇਹ ਕਹੋ ਕਿ ਬਦਲ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੀ ਆ। ਕਿਹੋ ਜਿਹਾ ਵਿਧਾਨ ਸਭਾ ਦਾ ਸੈਸ਼ਨ ਹੋਊਗਾ, ਤਸਵੀਰ ਤੁਹਾਡੇ ਸਾਹਮਣੇ ਹੀ ਹੈ ਜੀ। ਬਿਲਕੁਲ, ਇਸ 'ਚ ਕੋਈ ਸ਼ੱਕ ਨਹੀਂ ਆ। ਤੇ ਜੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਕੁਛ ਕੁ ਜਿਹੜੀਆਂ ਕਨਸੋਹਾਂ ਆ ਰਹੀਆਂ ਆ ਵੀ ਜਿਹੜੇ ਛੋਟੇਪੁਰ ਤੇ ਭਗਵੰਤ ਮਾਨ ਆ, ਇਹਨਾਂ ਦੇ ਵਿੱਚ ਆਪਸੀ ਜਿਹੜੇ ਕੁਛ ਜਿੱਦਾਂ ਝਗੜੇ ਆ ਲੈ ਕੇ, ਜਿਸ ਕਰਕੇ ਜਿਹੜੀ ਆਮ ਆਦਮੀ ਪਾਰਟੀ ਆ ਉਸ ਦੀ ਜਿਹੜੀ ਕਾਰਵਾਈ ਓਵਰਆਲ ਪੰਜਾਬ ਦੇ ਵਿੱਚ ਠੱਪ ਹੋਈ ਪਈ ਆ। ਠੱਪ ਆ ਜੀ, ਇਹ ਬਿਲਕੁਲ ਸਹੀ ਰਿਪੋਰਟਾਂ ਨੇ ਜੀ। ਟੋਟਲ ਤੌਰ ਦੇ ਉੱਤੇ ਠੱਪ ਹੈ। ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ ਜਿਹੜਾ ਜੀ ਇਹ ਠੱਪ ਕਰਨ ਦੇ ਵਿੱਚ ਵੱਡਾ ਰੋਲ ਮੈਂ ਇਹ ਕਹੂੰਗਾ ਜੀ ਨਿਭਾਇਆ ਉਹ ਹੈ ਛੋਟੇਪੁਰ ਤੋਂ ਨੇ। ਰੋਲ ਉਹਨਾਂ ਦਾ ਬਹੁਤ ਵੱਡਾ ਹੈ ਇਸ ਮਾਮਲੇ 'ਚ। ਜਿਹੜੇ ਸਾਰੇ ਜਗ੍ਹਾ ਦੇ ਉੱਤੇ ਇਹਨਾਂ ਦੀ ਡਿਸਟ੍ਰਿਕਟ ਲੈਵਲ ਦੇ ਉੱਤੇ ਹੀ ਇੱਕ ਬਾਗੀ ਸੁਰਾਂ ਜਿਹੜੀਆਂ ਜੀ ਉਹਨਾਂ ਨੇ ਪੈਦਾ ਕਰ ਦਿੱਤੀਆਂ। ਵਰਕਰ ਜਿਹੜਾ ਜੀ ਉਹ ਬਿਲਕੁਲ ਮੁਕੰਮਲ ਨਿਰਾਸ਼ ਹੈ। ਉਹ ਨਿਰਾਸ਼ ਹੋ ਕੇ ਜਿਹੜਾ ਜੀ ਦੂਜੀਆਂ ਪਾਰਟੀਆਂ ਵੱਲ ਨੂੰ ਮੂੰਹ ਕਰ ਰਿਹਾ। ਤੁਸੀਂ ਕਿਸੇ ਡਿਸਟ੍ਰਿਕਟ ਦੇ ਕਿਸੇ ਬੰਦੇ ਦੇ ਨਾਲ ਜਿਹੜੀ ਹੈ ਜੀ ਉਹ ਗੱਲ ਕਰ ਲਓ, ਉਹ ਜਿਹੜਾ ਜੀ ਉਹ ਕਹਿੰਦੇ ਨਹੀਂ ਕੁਛ ਨਹੀਂ ਜੀ ਬਣਨਾ ਇਸ ਮਾਮਲੇ ਦੇ ਉੱਤੇ। ਮੇਰੀ ਜਾਤੇ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੂੰ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਜੀ ਉਹ ਦੇ ਦਿੱਤੀ ਗਈ, ਜਿਹੜੀ ਉਹਨਾਂ ਤੋਂ ਸੰਭਾਲੀ ਨਹੀਂ ਗਈ। ਉਹਨਾਂ ਨੇ ਇੰਨਾ ਕੁ ਨੁਕਸਾਨ ਜਿਹੜਾ ਜੀ ਇਸ ਪਾਰਟੀ ਦਾ ਕਰ ਦਿੱਤਾ ਹੈ ਕਿ ਉਹਨੂੰ ਦੁਬਾਰਾ ਪੈਰਾਂ ਸਿਰ ਖੜੇ ਕਰਨ ਦੇ ਵਾਸਤੇ
ਬਹੁਤ ਜਿਹੜਾ ਜੀ ਉਹ ਕੰਮ ਕਰਨਾ ਪਊਗਾ। ਤੁਸੀਂ ਇੱਕ ਚੀਜ਼ ਦੱਸੋ, ਇੱਕ ਸਿੰਗਲ ਜਿਹਦੇ ਉੱਤੇ ਇਸ ਪਾਰਟੀ ਨੇ ਲੋਕਾਂ ਨੂੰ ਪ੍ਰੋਗਰਾਮ ਦਿੱਤਾ ਹੋਵੇ। ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ ਪ੍ਰੋਗਰਾਮ ਜਿਹੜਾ ਦਿੱਤਾ ਹੋਵੇ। ਈਵਨ ਬੋਹਾਪੁਰ ਕਾਂਡ ਹੋਇਆ ਸੀਗਾ, ਜਿਹੜੇ ਮੁੰਡੇ ਮਾਰੇ ਗਏ ਸੀਗੇ ਮੁਕਾਬਲੇ ਦੇ ਵਿੱਚ, ਜਦੋਂ ਉਸ ਮਾਮਲੇ ਦੇ ਉੱਤੇ ਭਗਵੰਤ ਮਾਨ ਨੇ ਸਟੈਂਡ ਲਿਆ ਸੀਗਾ ਜਾਂ ਉਹਨੇ ਉੱਥੇ ਜਿਹੜਾ ਇਕੱਠ ਸੱਦਿਆ ਸੀਗਾ, ਤੇ ਇਹ ਪਤਾ ਲੱਗਾ ਸੀਗਾ ਜੀ ਕਿ ਛੋਟੇਪੁਰ ਹੋਰੀ ਰੋਕ ਰਹੇ ਸੀਗੇ ਲੋਕਾਂ ਨੂੰ ਕਿ ਉੱਥੇ ਜਾਣਾ ਨੀਗਾ, ਏਦਾਂ ਫੈਸਲੇ ਜਿਹੜੇ ਨਹੀਂ ਲਏ ਜਾ ਸਕਦੇ। ਇੰਨਾ ਕੁਝ ਹੋ ਗਿਆ ਜੀ। ਆ ਢੰਡਾਰੀ ਕਾਂਡ ਤੁਹਾਡੇ ਸਾਹਮਣੇ ਆ, ਪਾਰਟੀ ਕਿਤੇ ਦਿਸੀ ਹੈ ਜੀ? ਕਿਸੇ ਜਗ੍ਹਾ ਉੱਤੇ ਨਹੀਂ ਦਿਸੀ। ਤੁਸੀਂ ਚਲੋ ਇਹ ਤਾਂ ਕਾਂਡ ਨੇ, ਚਲੋ ਇਹਦੇ ਉੱਤੇ ਸਿਆਸਤ ਨਹੀਂ ਹੋਣੀ ਚਾਹੀਦੀ। ਕਿਸੇ ਬੱਚੀ ਦੀ ਡੈਥ ਹੋ ਗਈ ਜਾਂ ਉਹਨਾਂ ਬੱਚਿਆਂ ਦੀ ਡੈਥ ਸੀਗੀ, ਬਾਕੀ ਇੱਥੇ ਇੰਨਾ ਕੁਝ ਸੈਸ ਲੱਗ ਗਿਆ ਜੀ। ਬਿਜਲੀ ਦੇ ਬਿੱਲ ਬਾਰ-ਬਾਰ ਜਿਹੜੇ ਜੀ ਵਧੇ, ਲੋਕਾਂ ਨੂੰ ਲਾਮਬੰਦ ਕਰਨ ਦੇ ਵਾਸਤੇ। ਇਹ ਕਿਹੜਾ ਢਾਂਚਾ ਜੀ? ਪਤਾ ਨਹੀਂ ਕਿਹੜੀ ਜਗ੍ਹਾ ਦੇ ਉੱਤੇ ਕਿਹੜੀ ਫੈਕਟਰੀ 'ਚ ਤਿਆਰ ਹੋ ਰਿਹਾ, ਜਿਹੜਾ ਬਣ ਹੀ ਨਹੀਂ ਰਿਹਾ। ਸੋ ਵਰਕਰ ਜਿਹੜਾ ਜੀ ਉਹ ਨਿਰਾਸ਼ ਹੈ, ਤੇ ਨਿਰਸੰਦੇਹ ਇਹਦੇ ਵਿੱਚ ਜਿਹੜੀ ਲੀਡਰਸ਼ਿਪ ਹੈ ਜੀ ਉਹਦਾ ਬਹੁਤ ਵੱਡਾ ਰੋਲ ਆ। ਉਹ ਚਾਹੇ ਕੋਈ ਵੀ ਹੋਵੇ ਜੀ, ਉਹਨਾਂ ਨੇ ਇੱਕ ਦੂਜੇ ਦੀਆਂ ਜਿਹੜੀਆਂ ਜੀ ਲੈਟ ਡਾਊਨ ਕਰਨ ਦੇ ਵਾਸਤੇ, ਲੱਤਾਂ ਖਿੱਚਣ ਦੇ ਵਾਸਤੇ ਆਪੋ ਆਪਣਾ ਬਣਦਾ ਯੋਗਦਾਨ ਜਿਹੜਾ ਜੀ ਉਹ ਮੁਕੰਮਲ ਰੂਪ ਦੇ ਵਿੱਚ ਪਾਇਆ। ਇਹ ਅਸਲੀਅਤ ਹੈ ਜੀ 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 ਜੀ। ਸੋ ਇਹ ਸੀਗੀਆਂ ਸਾਡੀਆਂ ਸਰੋਤਿਓ ਅੱਜ ਦੀਆਂ ਜਿਹੜੀਆਂ ਗੱਲਾਂ ਬਾਤਾਂ, ਜਿਹੜੀਆਂ ਖਬਰਾਂ, ਉਹਨਾਂ ਦੇ ਉੱਤੇ ਗੱਲਬਾਤ। ਤੇ ਬਲਤੇਜ ਪੰਨੂ ਜੀ, ਜਾਣ ਦਾ ਵੇਲਾ ਹੋ ਗਿਆ, ਪਰ ਜਾਣ ਤੋਂ ਪਹਿਲਾਂ ਅੱਜ ਨਾਮਾ ਕਿ ਮੁੰਡਾ ਆਇਆ ਕਲੱਬੋਂ ਸੀ ਪੈਗ ਲਾ ਕੇ, ਅੱਗੋਂ ਪੁਲਿਸ ਨੇ ਘੇਰ ਲਈ ਕਾਰ ਭਾਈ ਜੀ। ਮੁੰਡਾ ਆਇਆ ਕਲੱਬੋਂ ਸੀ ਪੈਗ ਲਾ ਕੇ, ਅੱਗੋਂ ਪੁਲਿਸ ਨੇ ਘੇਰ ਲਈ ਕਾਰ ਭਾਈ, ਲਾਲ ਬੱਤੀ ਕਿਉਂ ਲਾਈ ਹੈ ਕਾਰ ਉੱਤੇ, ਤੇਰੇ ਕੋਲ ਹੈ ਕਿਹੜਾ ਅਧਿਕਾਰ ਭਾਈ ਜੀ। ਮੁੰਡਾ ਪੈ ਗਿਆ ਕੜਕਦਾ ਪੁਲਿਸੀਆਂ ਨੂੰ, ਕਰੀ ਜਾਂਦਾ ਸੀ ਡਾਂਟ ਫਿਟਕਾਰ ਭਾਈ, ਸਿੱਧੀ ਦਿੱਲੀ ਦੇ ਤੱਕ ਹੈ ਪਹੁੰਚ ਮੇਰੀ, ਮੈਂ ਤਾਂ ਦੇਵਾਂਗਾ ਬੈਲਟ ਉਤਾਰ ਭਾਈ ਜੀ। ਅੱਗੋਂ ਖਾ ਗਿਆ ਕੌੜ ਸੀ ਪੁਲਿਸ ਵਾਲਾ, ਪਹਿਲਾਂ ਦਿੱਤਾ ਚਲਾਨ ਸੀ ਕੱਟ ਭਾਈ ਜੀ। ਅੱਗੋਂ ਖਾ ਗਿਆ ਕੌੜ ਸੀ ਪੁਲਿਸ ਵਾਲਾ, ਪਹਿਲਾਂ ਦਿੱਤਾ ਚਲਾਨ ਸੀ ਕੱਟ ਭਾਈ, ਧਮਕੀ ਦੇਣ ਦਾ ਨਾਲ ਸੀ ਕੇਸ ਕੀਤਾ, ਗਏ ਮੁੰਡੇ ਦੇ ਨਿਕਲ ਸੀ ਵੱਟ ਭਾਈ। ਜੀ 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 ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਆ ਕੇ ਜੁੜੇ ਤੇ ਇਹ ਗੱਲਾਂ ਬਾਤਾਂ, ਇਹ ਵਿਚਾਰ ਜਿਹੜੇ ਆਪਣੇ ਖਬਰਾਂ ਦੇ ਉੱਤੇ ਤੁਸੀਂ ਸਾਡੇ ਨਾਲ ਸਾਂਝੇ ਕੀਤੇ। ਬਹੁਤ ਸ਼ੁਕਰੀਆ, ਧੰਨਵਾਦ। ਅਗਲੇ ਬੁਲੇਟਿਨ ਤੱਕ ਲਈ ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਤੁਸੀਂ ਸੁਣ ਰਹੇ ਸੀ ਜੀ ਆਪਾਂ ਅੱਜ ਦਾ ਇਹ ਪ੍ਰੋਗਰਾਮ, ਤੇ ਇੱਥੇ ਹੀ ਜਿਹੜਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਅਗਲੇ ਬੁਲੇਟਿਨ ਤੱਕ ਲਈ ਮੈਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਕੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਚੌਵੀ ਘੰਟਿਆਂ ਦੇ ਵਿੱਚ ਕਿਹੜੀਆਂ ਘਟਨਾਵਾਂ ਬਣੀਆਂ ਸੁਰਖੀਆਂ? ਪੰਜਾਬ, ਭਾਰਤ, ਪਾਕਿਸਤਾਨ, ਅਮਰੀਕਾ ਅਤੇ ਵਿਸ਼ਵ ਭਰ ਦੀਆਂ ਖਬਰਾਂ। ਕਿਹੜੇ ਸਿਆਸਤਦਾਨ ਨੇ ਕੀ ਕਿਹਾ, ਕੀ ਕਰ ਰਹੀ ਹੈ ਸਰਕਾਰ, ਕੀ ਵਿਰੋਧੀ ਧਿਰ ਆਪਣਾ ਰੋਲ ਨਿਭਾ ਰਹੀ ਹੈ। ਟੈਕਸੀ ਟਰੱਕ ਇੰਡਸਟਰੀ ਦੀਆਂ ਖਬਰਾਂ ਤੇ ਰਹੇਗੀ ਸਾਡੀ ਅੱਖ। ਮੌਸਮ ਦੀ ਜਾਣਕਾਰੀ, ਸਟਾਕ ਮਾਰਕੀਟ ਦੇ ਵਿੱਚ ਉਤਰਾਵ ਚੜਾਵ, ਡਾਲਰ ਪਾਉਂਡ ਦਾ ਭਾਅ, ਜਾਣਾਂਗੇ ਇਹ ਸਾਰਾ ਕੁਝ। ਇਹ ਸਾਰੀਆਂ ਖਬਰਾਂ ਪੰਜਾਬੀ ਦੇ ਵਿੱਚ ਤੁਹਾਡੇ ਲਈ ਪੇਸ਼ ਕਰਨਗੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਬਲਤੇਜ ਪੰਨੂ ਪੰਜਾਬ ਤੋਂ। ਕੈਰੀਸੋਟੋ, ਮੈਂ ਚੰਡੀਗੜ੍ਹ ਤੋਂ ਸੁਸ਼ੀਲ ਦੁਸਾਂਝ। ਬਿਊਰੋ ਦਫ਼ਤਰ ਸ਼ਿਵਪੁਰਾ ਪਾਕਿਸਤਾਨ ਤੋਂ ਮਸੂਦ ਮਲੀ ਬੜਾ ਅਦਬ ਭਰਿਆ ਤਨੀਕਾ ਜੀ ਸਲਾਮ ਪੇਸ਼ ਕਰਦਾ ਹੈ, ਕਬੂਲ ਕਰੋ। ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੈਨੋਜ਼ੇ ਸਟੂਡੀਓ ਤੋਂ ਮੈਂ ਰਾਜਕਰਨਵੀਰ ਸਿੰਘ, ਮੈਂ ਹਰਜੋਤ ਸਿੰਘ ਖਾਲਸਾ ਅਤੇ ਮੈਂ ਗੁਰਸਿਮਰਨ ਸਿੰਘ। ਦਿਨ ਭਰ ਦੇ ਵਿੱਚ ਅੱਡ-ਅੱਡ ਸਮਿਆਂ ਤੇ ਸੁਣਨਾ ਨਾ ਭੁੱਲਿਓ, ਸਿਰਫ ਪੰਜਾਬੀ ਰੇਡੀਓ USA ਤੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 408 272 5200, 408272 5200 ਜਾਂ 408 722 7698, 4087